ਗੱਲਾਂ ਸੋਚਣ ਵਾਲੀਆਂ ਜੀ। ਮੇਰੀ ਲੀਡਰਾਂ ਨੂੰ ਤਾਂ ਬੇਨਤੀ ਮੈਂ ਤਾਂ ਕੋਈ ਕਰਨੀ ਨਹੀਂ ਚਾਹੁੰਦਾ ਜੀ, ਪਰ ਮੈਂ ਨੌਜਵਾਨੀ ਨੂੰ ਕਰਨਾ ਚਾਹੁੰਦਾ ਕਿ ਜੇ ਉੱਠਣਾ ਤੇ ਇਹਨਾਂ ਦੇ ਵਿੱਚੋਂ ਨੌਜਵਾਨ ਲੀਡਰ ਪੈਦਾ ਕਰੀਏ। ਗੁਰਪ੍ਰੀਤ ਸਿੰਘ ਜੀ, ਆਪਾਂ ਚੱਲਣ ਦਾ ਯਤਨ ਵਾਪਸ ਜਾਣਾ, ਵੈਸੇ ਤਾਂ ਪਰਮਿਸ਼ਨ ਵੀ ਕਹਿੰਦੇ ਲੈ ਲਈ ਹੈ ਵੀ ਜਿਹੜੀ ਆਪਣੇ ਨਹਿਰੂ ਪਾਰਕ ਦੀ, ਪਰ ਫਿਰ ਵੀ ਜਿਹੜਾ ਫਿਰ ਵੀ ਉਹਨਾਂ ਨੇ ਸਮਾਂ ਇਸ ਕਰਕੇ ਕਿਹਾ ਗਾ ਵੀ ਉਹ ਕਹਿੰਦੇ ਵੀ ਜਦੋਂ ਤੁਹਾਡੀ ਮੰਗ ਸੀ ਵੀ ਉਹਨਾਂ ਨੂੰ ਨਿਕਲ ਨਾ ਦਿੱਤਾ ਜਾਵੇ, ਤੇ ਉਹ ਜੇ ਨਿਕਲਦੇ ਆ ਤੇ ਅਸੀਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਹ ਤੁਹਾਡੇ ਸਾਹਮਣੇ ਆ ਗੱਲ ਇਹ ਆ ਵੀ ਸਮਾਂ ਹੁਣ ਇਹ ਆ ਵੀ ਚਲ ਉਹਨਾਂ ਦੀ ਇਹਨੇ ਮੰਨਦੇ ਆ, ਤੇ ਉਹਨਾਂ ਨੂੰ ਇਹ ਗੱਲ ਸਾਫ਼ ਕਰਤੀ ਆ ਵੀ ਜੇ ਉਹ ਬਾਹਰ ਨਿਕਲਦੇ ਆ ਤੇ ਫਿਰ ਸਾਨੂੰ ਰੋਕਿਆ ਨਹੀਂ ਜਾਣਾਗਾ, ਨਾ ਭਾਵੇਂ ਤੁਸੀਂ ਸਾਨੂੰ ਮਾਰ ਦਿਓ ਅਸੀਂ ਰੋਕ ਨਹੀਂ ਸਕਦੇ। ਬਾਅਦ ਚੋਂ ਇਹ ਗੱਲ ਯਾਦ ਰੱਖਿਓ। ਤੇ ਬਾਕੀ ਉਹਨਾਂ ਨੇ ਸਮਾਂ ਦਿੱਤਾ, ਆਪਾਂ ਸਰੋਵਰ ਸਾਹਿਬ ਪ੍ਰਕਰਮਾਂ ਦਾ ਹੁਣ ਆਪਣੇ ਵੱਖਰੇ ਵੱਖਰੇ ਜਥੇਬੰਦੀਆਂ ਨੇ, ਕਿਸੇ ਨੇ ਕਿਤੋਂ ਦਾ ਦੇਤਾ, ਕਿਸੇ ਨੇ ਨਹਿਰੂ ਪਾਰਕ ਦਾ ਦੇਤਾ, ਪਰਵਾਨਾ ਸਾਹਿਬ ਨੇ ਗੁਰੂ ਘਰ ਦੀ ਸਰੋਵਰ ਸਾਹਿਬ ਦਾ ਦਿੱਤਾ ਹੋਇਆ। ਹੁਣ ਉਹ ਵੀ ਸੱਚੇ ਆ ਵੀ ਤੁਸੀਂ ਸਰੋਵਰ ਸਾਹਿਬ ਇਕੱਠੇ ਹੋਣਾ ਹੀ ਤੇ ਉੱਥੇ ਹੋਵੋ, ਤੇ ਵੀ ਤੁਸੀਂ ਕਿਉਂ ਤੁਰੇ ਹੋ, ਹੈ ਨਾ। ਉਹਨਾਂ ਨੂੰ ਇਹ ਲੱਗਦਾ ਵੀ ਇਹ ਤੁਹਾਡਾ ਮਾਰਚ ਆ ਵਿੱਚ ਜਾ ਰਿਹਾ, ਹੈ ਨਾ, ਵੀ ਮਾਰਚ ਨਾ ਕੱਢੋ, ਤੁਹਾਡੇ ਕੋਲੇ ਪਰਮਿਸ਼ਨ ਨਹੀਂ ਗੀ। ਇੱਥੇ ਖੜ ਜਾਓ, ਇੱਥੇ ਖੜ ਜਾਓ, ਅੰਦਰ ਨਹੀਂ ਜਾਣਾ ਗੁਰੂ ਘਰ ਦੇ ਬਾਹਰ ਬਹਿ ਜਾਓ, ਉੱਥੇ ਬਹਿ ਜਾਂਦੇ ਸਿੰਘ ਵਾਪਸ ਨਹੀਂ ਮੁੜਦਾ ਹੁੰਦਾ ਕਦੀ, ਇੱਥੇ ਬਹਿ ਜਾਓ, ਫਿਰ ਆ ਗੇਟ ਦੇ ਤਾਂ ਮੂਹਰੇ ਬਹਿ ਸਕਦੇ ਆ ਜਾਓ। ਤੁਸੀਂ ਸੰਪਰਕ ਕਰੋਗੇ ਰਾਜਪੁਰੇ ਵਾਲੇ ਵੀਰ ਹੁਣਾਂ ਨਾਲ, ਸਾਰੇ ਜਿੰਨੇ ਵੀ ਜਿਨ੍ਹਾਂ ਨੇ ਸਾਨੂੰ ਇਸ ਜਗ੍ਹਾ ਤੇ ਇਕੱਤਰ ਕਰਨ ਵਾਸਤੇ ਬੁਲਾਇਆ, ਵੀ ਉਹ ਸਾਰੇ ਇੱਥੇ ਆ ਕੇ ਤੁਹਾਡੇ ਨਾਲ ਰਾਬਤਾ ਕਾਇਮ ਕਰਨ, ਕਿਉਂਕਿ 3-4 ਜਗ੍ਹਾ ਦਾ ਪ੍ਰੋਗਰਾਮ ਹੈ। ਜੇ ਅਸੀਂ ਨਿਕਲੇ ਆ, ਬਿਲਕੁਲ ਉਹਨਾਂ ਨੂੰ ਫੋਨ ਲਾਉਣ ਦਾ ਯਤਨ ਕੀਤਾ, ਸਾਡੀ ਗੱਲ ਨਹੀਂ ਉਹਨਾਂ ਨਾਲ ਹੋਈ, ਕਿਉਂਕਿ ਪ੍ਰਸ਼ਾਸਨ ਨੇ ਨਜ਼ਰਬੰਦ ਕਰਤਾ ਵਾ ਪਰਵਾਨੇ ਨਾਲ, ਤੇ ਜਾਂ ਦੂਜੇ ਵੀਰ ਨਾਲ ਗੱਲ ਹੋਈ ਹੈ, ਪਰਵਾਨੇ ਨਾਲ ਵੀਰ ਨੇ ਲਾਇਆ ਸੀਗਾ ਫੋਨ, ਪਰ ਉਹਨਾਂ ਨਾਲ ਹਜੇ ਤਾਈਂ ਸਾਡਾ ਵਾਰਤਾਲਾਪ ਨਹੀਂ ਹੋ ਸਕਿਆ। ਵੀ ਇਹ ਵੀ ਨਹੀਂ ਪਤਾਗਾ ਵੀ ਉਹ ਕਿਸੇ ਕਸਟਡੀ 'ਚ ਆ ਜਾਂ ਬਾਹਰ ਆ ਜਾਂ ਅੰਦਰ ਆ, ਹੁਣ ਇਹ ਨਹੀਂ ਪਤਾਗਾ ਵੀ ਇੱਥੇ ਕਿਉਂ ਨਹੀਂ ਪਹੁੰਚੇ ਹਜੇ ਤਾਈਂ। 77 ਦੇ ਬਾਰਨਾ ਅਕਾਲੀ ਦਲ ਅੰਮ੍ਰਿਤਸਰ ਵੀ ਪ੍ਰੋਟੈਸਟ ਕਰ ਰਿਹਾ ਵਾ, ਕੀ ਤੁਸੀਂ ਉੱਥੇ ਪਹੁੰਚੋਗੇ ਜਿੱਥੇ ਅਕਾਲੀ ਦਲ ਅੰਮ੍ਰਿਤਸਰ ਪ੍ਰੋਟੈਸਟ ਕਰ ਰਿਹਾ? ਡੀਸੀ ਦਾ ਪਤਾ ਕੀਤਾ ਜਾਵੇ। ਵੇਖੋ ਜੀ, ਸਾਡਾ ਕੋਈ ਵਿਰੋਧ ਨਹੀਂਗਾ ਅਕਾਲੀ ਦਲ ਅੰਮ੍ਰਿਤਸਰ ਨਾਲ। ਸਿੰਘ ਸਾਹਿਬ ਜੀ, ਜਿਵੇਂ ਤੁਸੀਂ ਕਿਹਾ ਵੀ ਸਾਨੂੰ ਉੱਥੇ ਬੁਲਾਇਆ, ਪਰਮਿਸ਼ਨ ਵੀ ਲਈ, ਸਾਨੂੰ ਅਰਦਾਸਾ ਜਦੋਂ ਸਿੰਘ ਸੋਧ ਦਿੰਦਾ ਤੇ ਅਸੀਂ ਗਾਂਹ ਨੂੰ ਜਾਣਾ ਕਿਉਂਕਿ ਅਸੀਂ ਸ਼ਾਂਤੀ ਨਾਲ ਉੱਥੇ ਬੈਠਾਂਗੇ, ਪਰ ਪ੍ਰਸ਼ਾਸਨ ਨੇ ਐਸਪੀ ਵੱਲੋਂ ਇਹ ਵੀ ਕਿਹਾ ਗਿਆ ਵੀ ਅਸੀਂ ਫਿਰ ਬੰਦੀ ਕਾਰਵਾਈ ਤੁਹਾਡੇ ਤੇ ਕਰਾਂਗੇ, ਚੁੱਕ ਕੇ ਤੁਹਾਨੂੰ ਅੰਦਰ ਵੀ ਮਾਰਾਂਗੇ। ਕਿ ਹਮੇਸ਼ਾ ਇਹੋ ਜਿਹੇ ਜਿਹੜੇ ਬੋਲ ਕਬੋਲ ਨੇ ਇਹ ਹਮੇਸ਼ਾ ਖਾਲਸੇ ਪੰਥ ਨਾਲ ਕਿਉਂ ਹੁੰਦੇ ਨੇ? ਵਿਰੋਧੀ ਧਿਰ ਜਿਸ ਤਰੀਕੇ ਦੇ ਨਾਲ ਭੜਕਾਉਂਦੀ ਹੈ, ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਦੀ, ਉਹਨਾਂ ਤੇ ਕੋਈ ਐਸੇ ਬੋਲ ਕਿਉਂ ਨਹੀਂ ਇਹਨਾਂ ਪ੍ਰਸ਼ਾਸਨ ਵਾਲਿਆਂ ਦੇ ਹੁੰਦੇ? ਦੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਵੱਲੋਂ ਗੱਤਕਾ ਫੈਡਰੇਸ਼ਨ ਪੂਰੇ ਪੰਜਾਬ ਦੇ ਪ੍ਰਧਾਨ ਆ, ਤੇ ਅੱਜ ਜੋ ਪੰਥ ਦੇ ਉੱਤੇ ਇਹ ਲੋਕ ਅਟੈਕ ਕਰਦੇ ਨੇ ਦਿਨ ਪਰ ਦਿਨ, ਇਹ ਸਿਰਫ ਸਰਕਾਰਾਂ ਦੀ ਚਾਲਾਂ ਨੇ। ਸਰਕਾਰ ਸਾਨੂੰ ਪਰਖਣਾ ਚਾਹੁੰਦੀ ਆ, ਸਰਕਾਰ ਸਾਨੂੰ ਜਾਣਬੁੱਝ ਕੇ ਤੰਗ ਕਰਨਾ ਚਾਹੁੰਦੀ ਆ, ਸਰਕਾਰ ਸਾਨੂੰ ਟੋਕੇ ਦੇਖਦੀ ਆ, ਠੀਕ ਆ। ਜੇ ਅੱਜ ਸਿੱਖ ਨੌਜਵਾਨ ਕੋਈ 4 ਨਾਰੇ ਮਾਰਨ ਦਾ ਤਾਂ ਉਹਨੂੰ ਫੜ ਕੇ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲੈਣਾ ਸੀਗਾ, ਠੀਕ ਆ, ਉਹਦੇ ਤੇ ਦੇਸ਼ ਧਰੋਹੀ ਦੇ ਪਰਚੇ ਦਰਜ ਹੋ ਜਾਂਦੇ ਨੇ। ਪਰ ਅੱਜ ਜੋ ਪੰਜਾਬ ਦਾ ਮਾਹੌਲ ਖਰਾਬ ਕੀਤਾ, ਪੰਜਾਬ ਦੇ ਵਿੱਚ ਅੱਜ ਅੱਗ ਲਾ ਦਿੱਤੀ ਗਈ, ਤੇ ਅੱਜ ਕਿਉਂ ਨਹੀਂ ਉਹਨਾਂ ਤੇ ਅਸੀਂ ਮੰਗ ਕਰੀ ਹੈ ਕਿ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਰਿਮਾਂਡ ਤੇ ਲੈਣਾ ਚਾਹੀਦਾ। ਉਹਨਾਂ ਦੇ ਪਿੱਛੇ ਏਜੰਸੀਆਂ ਕਿਹੜੀਆਂ ਕੰਮ ਕਰ ਰਹੀਆਂ ਨੇ? ਦੇਖੋ, ਸਮੇਂ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਾਲੇ ਮਹਾਂਪੁਰਖਾਂ ਬਾਰੇ, ਜਿਹੜੇ ਸਾਡੇ ਸਿੱਖ ਨੌਜਵਾਨ ਬੰਦੀ ਸਿੰਘ ਨੇ ਉਹਨਾਂ ਬਾਰੇ, ਤੇ ਸਿੱਖ ਨੌਜਵਾਨਾਂ ਬਾਰੇ ਇਹ ਲੋਕ ਜਿਹੜੇ ਕੁਝ ਕੁ ਲੋਕ ਨੇ, ਸਾਰੇ ਵੀਰ ਨਹੀਂ, ਕਿਉਂ ਮੈਂ ਸਾਰਾ ਦਿਨ ਹਿੰਦੂ ਭਾਈਚਾਰੇ 'ਚ ਰਹਿਣਾ ਵਾ, ਮੇਰਾ ਕੰਮ ਐਸਾ ਕਿ ਮੈਂ ਹਿੰਦੂ ਭਾਈਚਾਰੇ ਨਾਲ ਵਿਚਰਦਾ ਵਾਂ। ਅੱਜ ਤੱਕ ਕਿਸੇ ਨੂੰ ਕੋਈ ਤਕਲੀਫ ਨਹੀਂ। ਇਹਦੇ ਵਿੱਚ ਗਿਣਵੇਂ ਚੁਣਵੇਂ ਸਾਡੇ ਬੰਦੇ ਗਿਣੇ ਪਏ ਨੇ, ਨਿਸ਼ਾਨ ਸ਼ਰਮਾ ਵਰਗੇ ਹੋਏ, ਰਾਜੀਵ ਟੰਡਨ ਵਰਗੇ ਹੋ ਗਏ, ਅਮਿਤ ਅਰੋੜੇ ਵਰਗੇ ਹੋ ਗਏ, ਭਾਨੂ ਪ੍ਰਤਾਪ ਵਰਗੇ ਹੋ ਗਏ, ਸੂਰੀ ਵਰਗੇ ਹੋ ਗਏ, ਤੇ ਆਹ ਜਿਹੜਾ ਇੱਕ ਉਰੇ ਦਾ ਬਾਲ ਠਾਕਰੇ ਦਾ, ਇਹਨੂੰ ਇਹ ਗੱਲ ਤਾਂ ਭੁਲੇਖਾ ਇਹਦੇ ਦਿਮਾਗ ਦੇ ਵਿੱਚੋਂ ਮੇਰੇ ਹਿਸਾਬ ਨਾਲ ਤਾਂ ਨਿਕਲ ਗਿਆ ਕਿ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਾਲੇ ਮਹਾਂਪੁਰਖਾਂ ਨੂੰ ਆਪਣੇ ਕੀ ਨਾਮ ਆ ਬਾਲ ਠਾਕਰੇ ਦੇ ਸ਼ਿਵ ਸੈਨਾ ਦੇ ਪ੍ਰਧਾਨ ਨੇ ਸੰਤਾਂ ਨੂੰ ਚੈਲੰਜ ਕੀਤਾ ਸੀਗਾ, ਤੇ ਸੰਤਾਂ ਨੇ ਕਿਹਾ ਕਿ ਮੈਂ ਅਸੀਂ ਕੋਈ ਇਕੱਠ ਲੈ ਕੇ ਨਹੀਂ ਜਾਵਾਂਗੇ, ਅਸੀਂ ਇਕੱਲੇ ਜਾਵਾਂਗੇ। ਤੇ ਸੰਤ ਜੀ 3 ਦਿਨ ਸੰਤ ਜੀ ਜਦੋਂ ਉੱਥੇ ਪਹੁੰਚੇ ਤਾਂ ਇਹ 3 ਦਿਨ ਕਮਰੇ ਤੋਂ ਬਾਹਰ ਨਿਕਲਿਆ ਸੀਗਾ, ਇਹਨਾਂ ਦੀ ਕਿਰਿਆਕਰਮ ਵੀ ਅੰਦਰੇ ਕਰਦਾ ਰਿਹਾ ਸੀਗਾ। ਤੇ ਅੱਜ ਉਹ ਗੱਲਾਂ ਨੂੰ ਇਹ ਭੁੱਲ ਕੇ ਜਿਹੜਾ ਸਿੱਖ ਕੌਮ ਨੂੰ ਇਹ ਦੁਬਾਰਾ ਹੱਥ ਪਾਉਣਾ ਚਾਹੁੰਦੇ ਆ। ਪਰ ਇੱਕ ਗੱਲ ਅਸੀਂ ਅੱਜ ਉਰੇ ਖੜ ਕੇ ਕਹਿ ਦਿੰਦੇ ਆ, ਗੁਰੂ ਸਾਹਿਬ ਦੀ ਧਰਤੀ ਉੱਤੇ ਜਿਹਨਾਂ ਦੀ ਜਿੱਚੀਆਂ ਨਾਮ ਰੋੜੀਆਂ ਆਉਣ ਵਾਲੇ ਸਮੇਂ 'ਚ ਇਹ ਦੇਖ ਲੈਣ। ਇਹ ਹਮੇਸ਼ਾ ਮੀਡੀਆ ਦੇ ਵਿੱਚ ਕਹਿੰਦੇ ਆ ਵੀ ਖਾਲਿਸਤਾਨ ਵਾਲੇ ਜਿਹੜੇ ਖਾਲਿਸਤਾਨ ਦੇ ਹਮਾਇਤੀ ਨੇ ਉਹੀ ਮਾਹੌਲ ਨੂੰ ਖਰਾਬ ਕਰਦੇ ਆ।
ਹੁਣ ਮਾਹੌਲ ਖਰਾਬ ਕੌਣ ਕਰਦਾ? ਕਿਉਂਕਿ ਸਭ ਤੋਂ ਪਹਿਲਾਂ ਵੀਡੀਓ ਪਾਈ ਤਾਂ ਇਹਨਾਂ ਨੇ ਆ, ਜਵਾਬ ਵਾਸਤੇ ਜੇ ਖਾਲਸਾ ਪਹੁੰਚਿਆ ਤੇ ਖਾਲਸਾ ਇੱਥੇ ਕੋਈ ਮਾਹੌਲ ਖਰਾਬ ਕਰਨ ਵਾਸਤੇ ਨਹੀਂ ਪਹੁੰਚਿਆ। ਖਾਲਸਾ ਆਪਣੀ ਹੋਂਦ ਵਾਸਤੇ, ਤੇ ਜਿਸ ਤਰੀਕੇ ਦੇ ਨਾਲ ਨਾਮੋ ਨਿਸ਼ਾਨ ਮਿਟਾ ਦਿਆਂਗੇ ਐਵੇਂ ਦੇ ਕੋਈ ਇਹ ਨਾਰੇ ਮਾਰਦੇ ਆ, ਉਹਨਾਂ ਦਾ ਜਵਾਬ ਦੇਣ ਵਾਸਤੇ ਪਹੁੰਚਿਆ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਿ ਅੱਜ ਜਿਹੜਾ ਇਹਨਾਂ ਨੇ ਦੰਗਾ ਭੜਕਾਊ ਕੀਤਾ ਹੋਇਆ, ਮਾਹੌਲ ਕੀਤਾ ਹੋਇਆ, ਠੀਕ ਹੈ, ਖਾਲਿਸਤਾਨ ਸਾਡਾ ਨਿੱਜੀ ਆ। ਅਸੀਂ ਸੁਪਰੀਮ ਕੋਰਟ, ਸੈਸ਼ਨ ਕੋਰਟ, ਹਾਈ ਕੋਰਟ ਤੋਂ ਜਿੱਤ ਕੇ ਲਿਆ ਵਾ, ਠੀਕ ਆ, ਸਾਡੇ ਕੋਲ ਪ੍ਰੂਫ ਨੇ, ਪਰ ਇਹਨਾਂ ਕੋਲ ਹਿੰਦੁਸਤਾਨ ਕਹਿਣ ਦਾ ਪ੍ਰੂਫ ਨਹੀਂ ਹੈਗਾ। ਇਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਣ, ਇਹਨਾਂ ਤੇ ਮੁਕੱਦਮਾ ਜੇ ਇੰਨੇ ਪੜ੍ਹੇ ਲਿਖੇ ਨੇ, ਉਹ ਕਹਿੰਦਾ ਮੈਂ 40 ਸਾਲ ਦਾ ਮੇਰਾ ਐਕਸਪੀਰੀਅੰਸ ਆ, ਤੇ 40 ਸਾਲ ਦੇ ਵਿੱਚ ਮੈਨੂੰ ਇਹ ਗੱਲ ਦਾ ਜਵਾਬ ਦੇ ਦੇਵੇ ਕਿ ਉਹਨੂੰ ਹਾਈ ਕੋਰਟ ਦਾ ਰਾਹ ਭੁੱਲਿਆ ਪਿਆ, ਸੁਪਰੀਮ ਕੋਰਟ ਦਾ ਭੁੱਲਿਆ, ਬਸ ਬਹੁਤੀ ਦੂਰ ਛੱਡ ਦੋ। ਮੈਂ ਪ੍ਰਵੰਤ ਸਿੰਘ ਪੰਨੂ ਦੀ ਵੀ ਗੱਲ ਦੂਰ ਕਰ ਦਿੰਦਾ, ਠੀਕ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਵਿੱਚ ਆ, ਸਿਰਫ 1 ਘੰਟੇ ਦਾ ਰਾਹ ਫਤਿਹਗੜ੍ਹ ਸਾਹਿਬ ਦੂਰੋਂ, ਉਹਦੀ ਜਾ ਕੇ ਟੇਬਲ ਟਾਕ ਕਰਨ। ਮੈਂ ਇਹਨਾਂ ਨੂੰ, ਨਿਸ਼ਾਂਤ ਸ਼ਰਮੇ ਨੂੰ, ਰਾਜੀਵ ਟੰਡਨ ਨੂੰ, ਠੀਕ ਆ, ਅਮਿਤ ਅਰੋੜੇ ਨੂੰ ਮੈਂ 50 ਵਾਰੀ ਕਹਿ ਚੁੱਕਿਆ ਮੀਡੀਆ ਰਾਹੀਂ ਕਿ ਤੁਸੀਂ ਆਪਣਾ ਜਿਹੜਾ ਆ ਫੈਸਲਾ ਆ, ਤੁਸੀਂ ਟੇਬਲ ਟਾਕ ਆ ਜਾਓ, ਜਿੱਥੇ ਸੰਤਾਂ ਦੇ ਉੱਤੇ ਇੱਕ ਵੀ FRI ਮਿਲ ਗਈ ਜਾਂ ਖਾਲਿਸਤਾਨ ਦੇ ਆਪਣੇ ਇੱਕ ਨਾਮ ਜਿਹੜੇ ਤੁਸੀਂ ਕਹਿੰਦੇ ਹੋ ਕਿ ਆਪਣੇ ਹਿੰਦੂ ਭਾਈਚਾਰੇ ਦਾ ਕਤਲੇਆਮ ਸਿੱਖਾਂ ਨੇ ਕੀਤਾ, ਸੰਤ ਜਰਨੈਲ ਸਿੰਘ ਨੇ ਕੀਤਾ, ਤਾਂ ਮੈਂ ਤੁਹਾਡੀ ਜੁੱਤੀ 'ਚ ਪਾਣੀ ਪੀ ਲੂੰਗਾ ਜੇ ਇੱਕ ਵੀ FRI ਜਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਉਸ ਸਮੇਂ ਦੇ ਉੱਪਰ ਉੱਥੇ ਹੁੰਦੇ। ਤੇ ਜਦੋਂ ਸੰਤ ਗਿਆਨੀ ਜਰਨੈਲ ਸੰਤਾਂ ਦੇ ਬਾਰੇ ਕਹਿੰਦੇ ਨੇ, ਇਹਨਾਂ ਨੂੰ ਜੇ ਇੰਨਾ ਹੀ ਆ ਕੇ ਪ੍ਰੂਫ ਲੈ ਕੇ ਗੱਲ ਕਰ ਲੈਣ, ਕਿਉਂ ਨਹੀਂ ਕਰਦੇ? ਸੁਪਰੀਮ ਕੋਰਟ ਜਾਣ ਯਾਰ, ਸੁਪਰੀਮ ਕੋਰਟ ਜਾਣ, ਸੈਸ਼ਨ ਕੋਰਟ ਜਾਣ। ਇਹ ਪੰਜਾਬ ਦਾ ਮਾਹੌਲ ਕਿਉਂ ਖਰਾਬ ਕਰਨਾ ਚਾਹੁੰਦੇ ਨੇ? ਪੰਜਾਬ ਦੇ ਵਿੱਚ ਹਮੇਸ਼ਾ ਇਹਨਾਂ ਨੇ ਅੱਗ ਲਾਈ ਆ। ਸਰਕਾਰ ਅੱਜ ਸਾਡੇ ਨਾਲ ਪਤੀਲੇ ਮਾਂ ਵਾਲਾ ਵਿਵਹਾਰ ਕਰਦੀ, ਸੁਤੇਲੀ ਮਾਂ ਵਾਲਾ ਸਾਡੇ ਨਾਲ ਵਿਵਹਾਰ ਕਰ ਰਹੀ ਆ। ਕਿਉਂ? ਭਾਜਪਾ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਸਰਕਾਰ ਭਾਜਪਾ ਦੀ ਚੱਲ ਰਹੀ ਸੀਗੀ, ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਆ, ਸਾਡੇ ਉੱਪਰ ਕੇਜਰੀਵਾਲ ਥੋਪ ਦਿੱਤਾ ਗਿਆ ਜਿਹੜਾ ਹਿੰਦੂ ਰਾਸ਼ਟਰ ਬਣਾਉਂਦਾ। 16 ਪੇਜਾਂ ਦੀ ਕਾਪੀ ਅਸੀਂ ਅੱਜ ਵੀ ਨੈਟ ਦੇ ਉੱਪਰ ਦੇ ਸਕਦੇ ਹਾਂ, ਜਿਹੜਾ ਇਹਨਾਂ ਦੇ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀਆਂ ਕਰ ਰਹੇ ਨੇ, ਠੀਕ ਆ। ਇਹ ਸਿੱਖਾਂ ਨੂੰ ਚਾਹੁੰਦੇ ਨੇ ਕਿ ਅਸੀਂ ਖਤਮ ਕਰ ਦੇਵਾਂ, ਤਾਂ ਇੱਕ ਗੱਲ ਇਹਨਾਂ ਦੇ ਅੱਜ ਭੁਲੇਖੇ ਦਿਮਾਗ 'ਚੋਂ ਕਰ ਦੇਣ ਕਿ ਜੇ ਤੁਹਾਡੀਆਂ ਬਹੂ ਬੇਟੀਆਂ ਬਚਾ ਸਕਦੇ ਨੇ, ਜੇ ਤੁਹਾਡੇ ਜਨੇਊ ਇਹਨਾਂ ਨੇ ਬਚਾਏ ਨੇ, ਤਾਂ ਇਹ ਤੁਹਾਡੀ ਗਿੱਚੀ ਕੁੱਟਣ ਵੇਲੇ ਵੀ ਟਾਈਮ ਨਹੀਂ ਲਾਉਣਗੇ। 2% ਦੀ ਗੱਲ, 2% ਕੁਚਲਣ ਦੀ ਗੱਲ, ਉਹ 2% ਕਿਹੜੇ ਨੇ? ਸਾਰੀ ਕੌਮ ਨੂੰ 2% ਕਹਿਣਾ ਚਾਹੁੰਦੇ ਨੇ ਜਾਂ 2% ਉਹ ਵੱਖਰੇ ਨੇ? ਜਿਸ ਤਰੀਕੇ ਨਾਲ ਆਏ ਦਿਨ ਇਹਨਾਂ ਦਾ ਨਵਾਂ ਬਿਆਨ ਹੁੰਦਾ ਵੀ 2% ਨੂੰ ਕੁਚਲ ਦਿਆਂਗੇ, ਸਾਡਾ ਸਿੱਖ ਕੌਮ ਦੇ ਨਾਲ ਕੋਈ ਵੀ ਵਿਤਕਰਾ ਨਹੀਂ ਹੈ, ਸਿਰਫ 2% ਨਾਲ। ਦੇਖੋ ਜੀ, ਜੇ 2% ਕਹਿੰਦੇ ਨੇ, ਅਸੀਂ ਕਹਿੰਦੇ 2% ਅਸੀਂ ਮੰਨ ਲੈਂਦੇ, ਅਸੀਂ ਹੈਗੇ ਆ, ਠੀਕ ਆ। ਘੱਟ ਗਿਣਤੀਆਂ ਸਾਨੂੰ ਸਰਕਾਰ ਵੀ ਕਹਿੰਦੀ ਘੱਟ ਗਿਣਤੀਆਂ ਨੇ, ਕਿਉਂ? ਅਸੀਂ ਮੰਨ ਲੈਂਦੇ ਆ, ਪਰ ਇਹ ਸਾਰੇ ਟੱਕਰ ਨਾ 2 ਕਹਿੰਦੇ ਪੁਲ ਆਪਣੇ ਕੀ ਨਾਮ ਆ ਪੰਡਾਲੀ ਪੁਲ ਤੇ ਵੀ ਟਾਈਮ ਦਿੱਤਾ ਤੇ ਉੱਥੇ ਨਹੀਂ ਆਏ, ਲੁਧਿਆਣੇ ਦੇ ਵਿੱਚ ਦਿੱਤਾ ਸੀਗਾ, ਅੰਮ੍ਰਿਤਸਰ ਦੇ ਵਿੱਚ ਇੱਕ ਸਿੰਘ ਨੇ ਇਹਨਾਂ ਨੂੰ ਦਾਪੜਾ ਪਾਤੀਆਂ ਸੀਗੀਆਂ। ਫਿਰ ਟੱਕਰ ਲੈਣ, ਫਿਰ ਇਹ ਟੱਕਰ ਦੇ ਕਿਉਂ ਨਹੀਂ? ਇੱਕ ਸਿਰਫ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਦਾ ਸ਼ਹੀਦੀ ਜੋ ਦਿਵਸ ਆ, ਉਹ ਆ ਰਿਹਾ ਵਾ 6 ਜੂਨ ਨੂੰ। ਇਹ 6 ਜੂਨ ਦੇ ਆਗੇ ਲਾਗੇ ਜਿਹੜੇ ਬਾਂਦਰ ਨੇ ਨਾ, ਇਹ ਬੀੜਾਂ ਵਿੱਚੋਂ ਨਿਕਲੇ ਆਉਂਦੇ ਨੇ, ਠੀਕ ਆ। ਇਹਨਾਂ ਨੂੰ ਕੇਲੇ ਖਾਣੇ ਦੇ, ਇਹਨਾਂ ਕੇਲੇ ਦੇ ਫੁੱਲੀਆਂ ਦੇ ਸ਼ੌਂਕੀ ਨੇ, ਠੀਕ ਆ। ਇਹ ਕੇਲੇ ਫੁੱਲੀਆਂ ਖਾਣ ਆਉਂਦੇ ਨੇ। ਇਹਨਾਂ ਦੇ ਵਿੱਚ ਇੱਕ ਸਿਰਫ ਸਾਡੀ ਸਰਕਾਰ ਨੇ, ਮੈਂ ਕੇਜਰੀਵਾਲ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ, ਭਗਵੰਤ ਮਾਨ ਜੀ ਨੂੰ ਵੀ ਕਹਿਣਾ ਚਾਹੁੰਦਾ, ਪੰਜਾਬ ਦੇ ਨੇ ਉਹ ਪੰਜਾਬ ਦੀ ਗੱਲ ਕਰਨ, ਇਹਨਾਂ ਦੀਆਂ ਸਿਕਿਉਰਟੀਆਂ ਵਾਪਸ ਲੈ ਕੇ ਜਿਹੜਾ ਮਾਹੌਲ ਖਰਾਬ ਕਰਦੇ ਨੇ, ਇਹਨਾਂ ਨੂੰ ਪ੍ਰਸ਼ਾਸਨ ਡੱਕੇ, ਜੇਲ੍ਹਾਂ 'ਚ ਡੱਕੇ, ਠੀਕ ਆ। ਸਾਡਾ ਰਾਈਟ ਆ, ਜੇ ਕਿਸੇ ਨੂੰ ਕਿਸੇ ਖਾਲਿਸਤਾਨ ਨਾਲ ਐਲਰਜੀ ਆ, ਉਹ ਸੁਪਰੀਮ ਕੋਰਟ ਜਾ ਕੇ ਮੱਥਾ ਮਾਰੇ, ਸੈਸ਼ਨ ਕੋਰਟ ਜਾ ਕੇ ਸੁਪਰੀਮ ਕੋਰਟ ਨਾਲ ਮੱਥਾ ਲਾਉਣ। ਹੈ ਕਿ ਅਸੀਂ ਜਿੱਤਿਆ ਹੋਇਆ, ਸਾਡਾ ਯੋਧਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਿਆ ਹੋਇਆ, ਕਿ 72 ਕੇਸ ਉਹਨੇ ਆਪਣੇ ਉੱਪਰ ਪਵਾਏ ਨੇ ਖਾਲਿਸਤਾਨ ਦੇ ਪਿੱਛੇ, 72 ਕੇਸ ਪਵਾ ਕੇ ਆਪਣੀ ਦਾੜੀ ਪਟਾਈ ਉਹਨੇ, 9 ਕਢਾਏ ਨੇ ਜੂੰਦਿਆਂ ਦੇ, ਠੀਕ ਆ। ਤੇ ਅੱਜ ਜਾ ਕੇ ਸੁਪਰੀਮ ਕੋਰਟ ਗੱਲ ਕਰਨ, ਅਸੀਂ ਜਿੱਤ ਕੇ ਲਿਆ ਹੋਇਆ, ਅਸੀਂ ਇਹਨਾਂ ਦੀ ਗੱਲ ਕਿਵੇਂ ਮੰਨ ਲਈਏ, ਠੀਕ ਆ। ਅੱਜ ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਆ, ਜੇ ਪ੍ਰਸ਼ਾਸਨ ਨੇ ਅੱਧੇ ਪੌਣੇ ਘੰਟੇ ਦੇ ਵਿੱਚ ਸਾਨੂੰ ਪਰਚਾ ਨਾ ਫੜਾਇਆ, ਤਾਂ ਅਸੀਂ ਇਹਨਾਂ ਦੇ ਘਰ ਕਨੀ ਨੂੰ ਕੂਚ ਕਰਾਂਗੇ, ਇਹਨਾਂ ਦਾ ਡੇਲੀ ਦਾ ਇਕੱਠਾ ਵੱਡਾ ਕਰਕੇ ਜਾਣਾ ਵਾ। ਕਿਉਂ? ਸਾਡੀ ਪੰਥ ਨਾਲ ਹਮੇਸ਼ਾ ਸਿੱਖ ਨੌਜਵਾਨਾਂ ਨਾਲ ਵਤੀਰਾ ਕਰਦੇ ਆ ਰਹੇ ਨੇ, ਪਰ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਿਮਰਜੀਤ ਸਿੰਘ ਮਾਨ ਨੂੰ ਤਾਂ ਕਿਤੇ ਨਾ ਕਿਤੇ ਜਿਹੜਾ ਹਰੀਸ਼ ਸਿੰਗਲਾ ਵੱਲੋਂ ਸੇਵ ਕੀਤਾ ਗਿਆ, ਕਹਿੰਦੇ ਸਾਡਾ ਸਿਰਫ ਤੇ ਸਿਰਫ ਹੁਣ ਲੜਾਈ ਜਿਹੜੀ ਹੈ ਉਹ ਗੁਰਪਤਵੰਤ ਪੰਨੂ ਨਾਲ ਤੇ ਖਾਲਿਸਤਾਨ ਦੇ ਨਾਲ ਹੈ, ਸਾਡੀ ਸਿਮਰਜੀਤ ਸਿੰਘ ਮਾਨ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ। ਇੱਥੇ ਫਿਰ ਤੁਸੀਂ ਗੱਲ ਜਾਂ ਤਾਂ ਗੋਲ ਕਰ ਗਿਆ ਗੱਲ, ਉਹ ਗੱਲ ਗੋਲ ਕਰ ਗਿਆ ਜੀ। ਉਹ ਕਹਿ ਰਿਹਾ ਕਿ ਮਾਨ ਨਾ, ਕਿ ਮਾਨ ਆ ਇੱਕ, ਠੀਕ ਆ, ਇੱਕ ਉਹ ਬੈਠਾ ਪੰਨੂ ਬੈਠਾ ਸੀ, ਪੰਨੂ ਨੂੰ ਕਹਿੰਦੇ ਜੇ ਉਹਨੂੰ ਕੋਈ ਤਕਲੀਫ ਆ, ਸੀ ਪੰਨੂ ਨੂੰ ਕਿਵੇਂ ਕਹਿੰਦੇ ਯਾਰ ਉਹ ਖਾਲਿਸਤਾਨੀ ਆ, ਖਾਲਿਸਤਾਨ ਦੀ ਗੱਲ ਕਰਦਾ, ਪੰਜਾਬ ਜਾ ਕੇ ਕਰੇ ਨਾ, ਠੀਕ ਆ। ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਖਾਲਿਸਤਾਨ ਤੋਂ, ਜੇ ਇਹਨਾਂ ਨੂੰ ਕੋਈ ਐਲਰਜੀ ਆ, ਵੱਡੀ ਏਜੰਸੀਆਂ ਕਰੀਬਨ ਫੜ ਲਿਆਉਂਦੇ ਨੇ ਬਾਹਰੋਂ, ਪੁਲਿਸ ਪ੍ਰਸ਼ਾਸਨ ਦੀਆਂ ਨੇ ਖੁਫੀਆ ਏਜੰਸੀਆਂ ਪਈਆਂ ਨੇ ਜਿਹੜੀਆਂ ਉਹ ਤੋਂ ਬਾਹਰੋਂ ਇਹਨਾਂ ਨੂੰ ਲਿਆ ਸਕਦੇ ਨੇ। ਪ੍ਰਵੰਤ ਸਿੰਘ ਪੰਨੂ ਲਿਆਉਣ, ਲੈਣ ਉਹਦਾ ਰਿਮਾਂਡ, ਦੱਸਣ ਉਹ ਕਿਉਂ ਗੱਲ ਕਰਦਾ ਬਾਹਰ ਬੈਠ ਕੇ, ਠੀਕ ਆ। ਅਸੀਂ ਪੰਜਾਬ ਦੇ ਵਿੱਚ ਕਰਕੇ ਕਹਿ ਰਹੇ, ਸਾਡਾ ਕੌਮ ਜੇ ਆਪਣੇ ਕਿਹੜਾ ਮੁਸਲਮਾਨ ਨੂੰ ਪਾਕਿਸਤਾਨ ਮਿਲ ਸਕਦਾ, ਹਿੰਦੂ ਨੂੰ ਹਿੰਦੁਸਤਾਨ ਮਿਲ ਸਕਦਾ, ਭਾਰਤ ਦੇਸ਼ ਮਿਲ ਸਕਦਾ, ਤੇ ਸਾਨੂੰ ਖਾਲਿਸਤਾਨ ਕਿਉਂ ਨਹੀਂ ਚਾਹੀਦਾ ਬਾਈ? ਸਾਡੇ ਨਾਲ ਹਮੇਸ਼ਾ ਮਿਲਤੀਰਾ ਵਾਲਾ ਵਰਤਾਰ ਹੁੰਦਾ ਆ, ਸਾਡੇ ਸਭ ਨਾਲੋਂ ਕੁਰਬਾਨੀਆਂ ਵੱਧ ਨੇ। ਜੇ ਬਾਰਡਰ ਤੇ ਜਾਵੇ ਤਾਂ ਸਿੱਖ ਨੌਜਵਾਨ ਮਰੇ, ਸਿੱਖ ਨੌਜਵਾਨ ਮਰੇ,
ਜੇ ਕਿਤੇ ਸੇਵਾ ਲਈ ਆਵੇ ਤਾਂ ਸਿੱਖ ਨੌਜਵਾਨ ਲੰਗਰਾਂ ਲਈ ਮੂਰੇ ਆਵੇ। ਠੀਕ ਹੈ, ਇਹ ਬੰਦੇ ਕੀ ਚਾਹੁੰਦੇ ਨੇ ਕਿ ਇਹ ਸਿਰਫ ਚੌੜੇ ਹੋ ਕੇ ਗੱਲਾਂ ਮਾਰਨ ਜੋਗੇ ਨੇ। ਆ ਇਹਨਾਂ ਦੇ ਇੱਕ ਆਪਣੇ ਅਮਿਤ ਅਰੋੜਾ ਆ, ਉਹ ਚਾਈਨਾ ਦੇ ਨਾਲ ਪੰਗਾ ਲਈ ਜਾਂਦਾ, ਕਦੇ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਨਹੀਂ, ਵਾਸਤਾ ਨਹੀਂ, ਮੈਂ ਪੰਪ ਜਾਵੇ ਫਿਰ ਉਡਾ ਦੇਵੇ, ਕਿਉਂ ਨਹੀਂ ਜਾਂਦਾ? ਇਹ ਸਿਰਫ ਸਕਿਉਰਟੀਆਂ ਨੇ, ਸਕਿਉਰਟੀਆਂ ਇਹਨਾਂ ਦੀ ਬੰਦ ਜਿੱਦਣ ਸਰਕਾਰ ਨੇ ਕਰਤੀਆਂ ਨਾ। ਮੈਂ ਇੱਕ ਗੱਲ ਇੰਨੀ ਗੱਲ ਕਹਿ ਦੇਣਾ, ਚੂਗੇ ਵੀ ਨਹੀਂ ਨਿਕਲਣੇ, ਇਹਨਾਂ ਦਾ ਦੇਖਣਾ ਵੀ ਔਖਾ ਹੋ ਜਾਊਗਾ ਕਿ ਸਿੱਖਾਂ ਨਹੀਂ ਦੇਖ ਵੀ ਲੈਣਗੇ। ਇਹ ਦਰਸ਼ਕੋ ਰੋ ਹੈ, ਇਹ ਅੰਦਰ ਕੌਮ ਪ੍ਰਤੀ ਪਿਆਰ ਹੈ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਗੁਰਬਾਣੀ ਖੰਡਬਾਣੀ ਤੇ ਦਿਖਾ ਰਹੇ ਹਾਂ। ਬਹੁਤ ਵੱਡੀ ਤਾਦਾਦ ਦੇ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦਾ ਅਸਥਾਨ ਹੈ ਪਟਿਆਲੇ ਦੇ ਵਿੱਚ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਇਤਿਹਾਸਕ ਸਥਾਨ ਹੈ। ਦੇਖ ਰਹੇ ਹੋ ਤੁਸੀਂ ਬਹੁਤ ਵੱਡੀ ਗਿਣਤੀ ਦੇ ਅੰਦਰ ਨੌਜਵਾਨ ਜਿਹੜੇ ਆ ਇੱਥੇ ਪਹੁੰਚ ਰਹੇ ਨੇ। ਪਰ ਬਦਕਿਸਮਤੀ ਸਾਡੀ ਇਹ ਹੈ ਵੀ ਅਸੀਂ ਧੜੇ ਵੱਖੋ ਵੱਖਰੇ ਬਣਾ ਲਏ। ਕੁਝ ਧੜਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਇਕੱਠਾ ਹੋਇਆ ਤੇ ਕੁਝ ਸਾਡੇ ਪੰਥ ਆਗੂ ਜਿਹੜੇ ਆ ਉਹ ਨਹਿਰੂ ਪਾਰਕ ਦੇ ਵਿੱਚ ਇਕੱਤਰ ਹੋਏ ਆ ਤੇ ਕੁਝ ਜਿਹੜੇ ਆ ਡੀਸੀ ਦਫ਼ਤਰ ਦੇ ਵਿੱਚ ਹੋਏ ਆ। ਪਰ ਬੇਨਤੀ ਕਰਾਂਗਾ, ਅਪੀਲ ਕਰਾਂਗਾ ਸਾਡੇ ਕੌਮ ਦੇ ਆਗੂਆਂ ਨੂੰ ਦੋਨੇ ਹੱਥ ਜੋੜ ਕੇ ਵੀ ਅਸੀਂ ਇੱਕ ਜਗ੍ਹਾ ਤੇ ਇਕੱਤਰ ਹੋਈਏ, ਇੱਕ ਜਗ੍ਹਾ ਤੇ ਇਕੱਠ ਵਿਖਾਈਏ ਤੇ ਬਹੁਤ ਵੱਡਾ ਤਾਂ ਕਿ ਉਹ ਜਿਹੜਾ ਪ੍ਰਭਾਵ ਬਣਦਾ ਹੈ। ਇਸ ਵਾਸਤੇ ਦਰਸ਼ਕੋ ਤੁਸੀਂ ਦੇਖ ਲਓ ਵੀ ਇੱਥੇ ਸਿਰਫ ਤੇ ਸਿਰਫ ਪਹੁੰਚੇ ਨੇ ਨੌਜਵਾਨ, ਪਹੁੰਚੇ ਨੇ ਨੌਜਵਾਨ। ਤੁਸੀਂ ਦੇਖ ਰਹੇ ਹੋ ਬਾਣੇ ਦੇ ਵਿੱਚ ਤਿਆਰ ਨੇ, ਸ਼ਸਤਰ ਜਿਹੜੇ ਆ ਉਹ ਲਏ ਹੋਏ ਨੇ। ਕੋਸ਼ਿਸ਼ ਕਰਦੇ ਹਾਂ ਅਸੀਂ ਗੱਲਬਾਤ ਕਰਨ ਵਾਸਤੇ। ਵੀਰ ਸਿੰਘ ਸਾਹਿਬ ਜੀ ਕਿਹੜੀ ਜਗ੍ਹਾ ਤੋਂ ਪਹੁੰਚੇ ਹੋ ਜੀ? ਕਿਹੜੀ ਜਗ੍ਹਾ? ਰਾਜਪੁਰੇ ਤੋਂ ਪਹੁੰਚੇ ਹੋ। ਤਿਆਰ ਬਰ ਤਿਆਰ ਸਿੰਘ ਰਾਜਪੁਰੇ ਤੋਂ ਜਿਹੜੇ ਆਪਣੇ ਹੈ ਨੇ ਪਰਵਾਨਾ ਜੀ, ਉਹ ਪਰਵਾਨਾ ਜੀ ਦੇ ਨਾਲ ਉਸੇ ਜਥੇ ਦੇ ਨਾਲ ਆਏ ਹੋ ਕਿ ਆਪ ਮੁਹਾਰੇ ਚੱਲ ਕੇ ਆਏ? ਉਹਨਾਂ ਨਾਲ ਆਏ, ਉਹ ਖੜੇ ਨੇ, ਆ ਗਏ ਨੇ ਪਰਵਾਨਾ ਜੀ, ਜਥੇਦਾਰ ਜੀ ਆਏ ਨੇ। ਠੀਕ ਹੈ ਜੀ, ਦਰਸ਼ਕੋ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਜਥੇਦਾਰ ਜੀ ਆਏ ਦਿਨ ਜਦੋਂ ਜੂਨ ਦਾ ਮਹੀਨਾ ਨੇੜੇ ਹੁੰਦਾ ਉਦੋਂ ਹੀ ਸਿਰਫ ਤੇ ਸਿਰਫ ਕਿਉਂ ਐਵੇਂ ਦੇ ਬਿਆਨ ਜਿਹੜੇ ਦਾਗੇ ਜਾਂਦੇ ਨੇ ਸ਼ਿਵ ਸੈਨਾ ਵੱਲੋਂ ਵੀ ਅਸੀਂ ਖਾਲਿਸਤਾਨ ਬੰਨੀ ਦੇਣਾ, ਖਾਲਿਸਤਾਨ ਮੁਰਦਾਬਾਦ, ਅਸੀਂ ਮਾਰਚ ਕੱਢਾਂਗੇ, ਉਹ ਕਰਾਂਗੇ, ਜੋ ਕਰਾਂਗੇ। ਅੱਗੇ ਪਿੱਛੇ 11 ਮਹੀਨੇ ਕਿਉਂ ਸੁੱਤੇ ਰਹਿੰਦੇ ਨੇ? ਕਿਉਂ ਹੁਣ ਇਸ ਵਕਤ ਆ ਕੇ ਹੀ ਮਾਰਚ ਇਹਨਾਂ ਨੂੰ ਕੱਢਦੇ ਆ ਕਿ ਯਾਦ ਕਰਵਾਉਂਦੇ ਨੇ ਕੌਮ ਨੂੰ ਖਾਲਿਸਤਾਨ ਦੇ ਜਿਹੜਾ ਉਹ ਤੁਹਾਡਾ ਡੇ ਹੈ। ਜਿਵੇਂ ਅੱਜ 29 ਅਪ੍ਰੈਲ ਹੈ, 29 ਅਪ੍ਰੈਲ ਨੂੰ ਖਾਲਸਾ ਡੇ ਹੈ। ਖਾਲਿਸਤਾਨ ਡੇ ਦੇ ਉੱਪਰ ਸਾਨੂੰ ਯਾਦ ਕਰਵਾਇਆ ਜਾਂਦਾ ਵੀ ਕੱਢ ਲਓ ਆਪਣੇ। ਸਾਡੀ ਕਾਲ ਆ ਨਹਿਰੂ ਪਾਰਕ ਦੀ। ਅਸੀਂ ਨਹਿਰੂ ਪਾਰਕ ਦੇ ਵਿੱਚ ਅਸੀਂ ਕਿਸੇ ਦੇ ਕੋਈ ਖਿਲਾਫਤ ਨਹੀਂ ਕਰਨੀ। ਅਸੀਂ ਸਿਰਫ ਉੱਥੇ ਇਕੱਤਰ ਹੋ ਰਹੇ ਹਾਂ ਆਪਣੇ ਵਿਚਾਰ ਕਰਨ ਵਾਸਤੇ, ਕਿਉਂਕਿ ਅਸੀਂ ਤਾਂ ਸ਼ਾਂਤੀ ਦੇ ਪੁਜਾਰੀ ਹਾਂ। ਸਾਡਾ ਧਰਮ ਤਾਂ ਸ਼ਾਂਤੀ ਦਾ, ਤਾਂ ਗੁਰੂ ਅਰਜਨ ਦੇਵ ਜੀ ਦੇ ਸਿੱਖ ਹਾਂ। ਅਸੀਂ ਹੁਣ ਉੱਥੇ ਸਿਰਫ ਆਪਦਾ ਰੋਸ ਮੁਜ਼ਾਹਰਾ ਕਰਨ ਵਾਸਤੇ ਇਕੱਠੇ ਹੋ ਰਹੇ ਹਾਂ। ਅਸੀਂ ਕੋਈ ਭੜਕਾਊ ਭਾਸ਼ਣ ਨਹੀਂ, ਕੋਈ ਅਸੀਂ ਕੁਝ ਨਹੀਂ ਕਰਨਾ। ਅਸੀਂ ਤਾਂ ਸ਼ਾਂਤੀ ਦੇ ਪੁਜਾਰੀ ਤੇ ਸ਼ਾਂਤੀ ਦਿਖਾਉਣੀ ਹੈ। ਸਾਨੂੰ ਮਜਬੂਰ ਕੀਤਾ ਜਾਂਦਾ ਕਿਉਂਕਿ ਅਸੀਂ ਜਗ੍ਹਾ ਜਗ੍ਹਾ ਤੋਂ ਆਏ ਹਾਂ। ਸਾਨੂੰ ਜੇ ਕਾਲ ਉਹਨਾਂ ਨੇ ਦਿੱਤੀ ਹੈ, ਪ੍ਰਸ਼ਾਸਨ ਆਪਦੀ ਕਾਰਵਾਈ ਕਰਦਾ ਤੇ ਸਾਨੂੰ ਇੰਨੀ ਦੂਰ ਚੱਲ ਕੇ ਆਉਣ ਦੀ ਲੋੜ ਨਹੀਂ ਸੀ। ਅਸੀਂ ਗੁਰੂ ਘਰ ਦੇ ਵਿੱਚ ਹੁਣ ਆਪਦਾ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਸੁੱਖ ਸ਼ਾਂਤੀ ਦੀ, ਇਸ ਪੰਜਾਬ ਦੀ ਸ਼ਾਂਤੀ ਦੀ ਅਰਦਾਸ ਕਰਕੇ ਆਏ ਆ। ਹੁਣ ਨਹਿਰੂ ਪਾਰਕ ਦੇ ਵਿੱਚ ਕਾਲ, ਇਹਦੇ ਵਿੱਚ ਕੋਈ ਲੀਡਰ ਨਹੀਂ ਆ, ਇਹ ਸਾਰੇ ਆਮ ਸਿੱਖ ਹੀ ਆ। ਤੁਸੀਂ ਵੇਖਿਆ ਹੋਣਾ ਵੀ ਤੁਹਾਨੂੰ ਇਹ ਕੋਈ ਚਿਹਰਾ ਨਹੀਂ ਮਿਲਣਾ, ਲੀਡਰ ਨਹੀਂ ਹੈ। ਜਿਹੜੀ ਆਪਣੀ ਜੱਥੇ ਹੁੰਦੀ ਹੈ ਬੜੀ ਪੀਸਫੁਲ ਜੱਥੇ ਹੁੰਦੀ ਹੈ ਤੁਹਾਡੀ। ਜੀ ਸਾਡੀ ਲੋਕਾਂ ਦਾ ਭਲਾ ਕਰਨ ਵਾਲੀ ਹੈ। ਬਿਲਕੁਲ ਜਿੰਨਾ ਕਿ ਅਸੀਂ ਸੁਣਿਆ ਹੈ। ਇੱਧਰ ਨੂੰ ਮੜੇ ਬੱਸ ਦਾ ਨਾਂਗਾ ਜਿਹਾ ਛੱਡ ਦਿਓ। ਆਪਾਂ ਇੱਧਰ ਕਰਦੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ, ਉੱਥੇ ਤੁਸੀਂ ਚੱਲ ਨਾਲ ਹੀ ਚੱਲੋ ਸਰ। ਅਸੀਂ ਕਿਹੜਾ ਕੋਈ ਗਮ ਆ ਕੇ ਅਸੀਂ ਹੁਕਮ ਪਾਪਾ ਜੀ ਹਾਂਜੀ ਮਾੜਾ ਜਿਹਾ ਗੁਰਪ੍ਰੀਤ ਸਿੰਘ ਜੀ ਆਉਣ ਵਾਲਾ ਜੀ, ਫਰੀਦਕੋਟ ਜ਼ਿਲ੍ਹੇ ਤੋਂ। ਸਾਰੇ ਉੱਥੋਂ ਆਏ ਹਾਂਜੀ ਕੋਈ ਫਿਰੋਜ਼ਪੁਰ, ਗੁਰਦਾਸਪੁਰ। ਮੇਰਾ ਨਾਮ ਕੁਲਦੀਪ ਸਿੰਘ ਹੈ ਜੀ। ਤੁਸੀਂ ਵੀ ਉੱਥੋਂ ਆਏ? ਮੋਗੇ ਜ਼ਿਲ੍ਹੇ ਤੋਂ ਅੰਦਰ ਜਾਏ ਸੀ ਉਹਦਾ ਸਰ ਜੀ। ਨਮਸਕਾਰ ਕਰਕੇ ਉੱਥੋਂ ਪਤਾ ਲੱਗਾ ਨਾ ਜੀ। ਸਾਨੂੰ ਤਾਂ ਆਮ ਸਿੱਖਾਂ ਹੀ ਸਾਨੂੰ ਪਤਾ ਲੱਗਾ ਪਾਰਕ ਦੇ ਵਿੱਚ ਇੱਕ ਆਮ ਪਾਰਕ 'ਚ ਕੋਈ ਕੁਝ ਨਹੀਂ ਹੈਗਾ। 7 ਵਜੇ ਜੀ। ਠੀਕ ਹੈ ਜੀ। ਨਾ ਹੀ ਕਿਸੇ ਪਾਸੇ ਦੀ ਗੱਲਬਾਤ ਹੈ, ਸਿਰਫ ਤੁਸੀਂ ਫਸਟ ਜਿਹੜੇ ਸਾਨੂੰ ਆਪਾਂ ਬਹੁਤ ਜਲਦੀ 7 ਵਜੇ ਅਸੀਂ ਦੂਰੋਂ ਆਏ ਕਰਕੇ ਵੀ ਜਾਣੀ ਕਿ ਵੀ ਚਾਹ ਪੀਤ ਲੰਗਰ ਸਭ ਹਾਂਜੀ ਛਕਿਆ ਚਾਰ ਪੰਜ ਆ ਭਰਪੂਰਾ ਫੌਜਾ। ਤੁਸੀਂ ਹੁਕਮ ਕਰੋ, ਅਸੀਂ ਤਾਂ ਉਵੇਂ ਮਨਜ਼ੂਰ ਆ ਜੀ, ਸਾਨੂੰ ਕੋਈ ਗੱਲ ਨਹੀਂ। ਐਡੀ ਬੇਨਤੀ ਆ, ਜੀ। ਉੱਥੇ ਕੋਈ ਨਹੀਂ ਹੈਗਾ। ਜੇ ਤੁਸੀਂ ਅਸੀਂ ਜਾ ਕੇ ਸ਼ਾਮੇ ਬੈਠ ਜਾਂਦੇ ਹਾਂ। ਇੱਕ ਮਿੰਟ ਪਹਿਲਾਂ ਅਸੀਂ ਤੁਹਾਡੇ ਨਾਲ ਆ। ਜੀ 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 ਜਦੋਂ ਤੁਸੀਂ ਕਹੋਗੇ ਅਸੀਂ ਤੁਹਾਨੂੰ ਰੋਕਾਂਗੇ ਨਹੀਂ। ਜੀ ਜੀ ਜੀ। ਜੇ ਤੁਸੀਂ ਇਹਦੇ ਅੱਧਾ ਪੌਣਾ ਘੰਟਾ ਅੰਦਰ ਗੁਰਦੁਆਰਾ ਸਾਹਿਬ 'ਚ ਬੈਠ ਜਾਓ, ਸਾਡੀ ਬੇਨਤੀ ਨਾਲੇ ਸੰਗਤ ਤੁਹਾਡੇ ਨਾਲ ਦੀ ਬੋਲਾ ਜਾਣੀ। ਸਾਡੀ ਐਡੀ ਕੁ ਬੇਨਤੀ ਹੈ, ਬਸ ਹੋਰ ਕੋਈ ਅੱਧਾ ਪੌਣਾ ਘੰਟਾ। ਸਾਡੀ ਬੇਨਤੀ ਇਹ ਹੈ ਜੀ, ਜੇ ਉਹ ਬੋਲ ਪਏ ਤੁਸੀਂ ਪਾਸੇ ਹੋ ਜਾਓ, ਫੇਰ ਨਹੀਂ ਇਹ ਜਵਾਨ ਹੈ। ਅਸੀਂ ਪਾਸੇ ਅਸੀਂ ਇਹ ਜਵਾਨ ਹੈ। ਅਸੀਂ ਨਾ ਸਾਨੂੰ ਇੰਨੀ ਬੇਨਤੀ ਆ ਵੀ ਜੇ ਤਾਂ ਅਸੀਂ ਤਾਂ ਪ੍ਰਸ਼ਾਸਨ ਦੇ ਨਾਲ ਆ ਜੀ। ਜੇ ਉਹ ਨਹੀਂ ਨਿਕਲਦੇ ਅਸੀਂ ਜਮਾ ਪੀਸਫੁਲੀ ਅਸੀਂ ਆਰਾਮ ਨਾਲ ਰੱਬ ਕਰਦੇ ਆ। ਜੇ ਉਹ ਨਿਕਲਦੇ ਆ ਫੇਰ ਸਾਡੀ ਲੜਾਈ ਕਲੀਅਰ ਕਰ ਦਈਏ ਜੀ। 5-7 ਬੰਦੇ ਆ ਨਹੀਂ ਪੰਜਾਬ ਦੇ ਵਿੱਚ, 5-7 ਬੰਦਿਆਂ ਨੂੰ ਨੱਥ ਤੁਸੀਂ ਨਹੀਂ ਪੈਣ ਦਿੰਦੇ ਕਿਉਂਕਿ ਤੁਸੀਂ ਸਕਿਉਰਟੀ
ਰਹਿਣ ਦਿੰਦੇ ਹੋ ਜੇ ਇਹਨਾਂ ਦੀ ਸਿਕਿਉਰਿਟੀ ਬੰਦ ਕਰ ਦਿਓ ਤਾਂ ਇਹ ਬੰਦ ਹੋ ਜਾਣੇ ਸਾਰੇ ਕੀ ਕੁਰਬਾਨੀ ਅਸੀਂ ਹੈ ਆਮ ਇਨਸਾਨ ਆ ਅਸੀਂ ਤਾਂ ਨਾ ਹੁਣ ਜਿਹੜਾ ਆਮ ਧੰਦਾ ਕਰਨ ਵਾਲੇ ਆ ਸਾਨੂੰ ਤਾਂ 2-3000 4000 ਖਰਚਾ ਪੈਣਾ ਮੰਨ ਕੇ ਚਲੋ ਸਾਡਾ ਕੋਈ ਇੱਥੇ ਬਣਨਾ ਤਾਂ ਕੁਝ ਨਹੀਂ ਖਰਚ ਕੇ ਆਏ ਆ ਅਸੀਂ ਤੁਸੀਂ ਵੀ ਸਾਡੇ ਭੈਣ ਭਰਾ ਤੁਸੀਂ ਵੀ ਗੁਰੂ ਦੇ ਸਿੱਖ ਹੋ ਪ੍ਰਸ਼ਾਸਨ ਆਪਦੀ ਜ਼ਿੰਮੇਵਾਰੀ ਤੰਦੇ ਹੀ ਨਾ ਨਿਭਾ ਦੇਵੇ ਸਾਨੂੰ ਕੋਈ ਦਿੱਕਤ ਨਹੀਂ ਕਿਸੇ ਤਾਂ ਹੀ ਕੋਈ ਦਿੱਕਤ ਨਹੀਂ ਹੋਵੇ ਹਾਂਜੀ ਸਾਨੂੰ ਤਾਂ ਹੀ ਆਖਿਆ ਨਜ਼ਰ ਮਾਰ ਲਓ ਕੋਈ ਲੀਡਰ ਨਹੀਂ ਆਮ ਸਿੱਖ ਖੜੇ ਅਸੀਂ ਤਾਂ ਆਮ ਗੁਰੂ ਘਰਾਂ ਦੇ ਸਿੱਖ ਪੰਜਾਬ ਦੇ ਵਿੱਚ ਕਿੰਨੇ ਕਾਰੋਬਾਰ ਚੱਲਦੇ ਨੇ ਸਾਰਿਆਂ ਨੂੰ ਚਾਹੀਦਾ ਕੋਈ ਨੂੰ ਮਨਾ ਕਰਨਾ ਫੜ ਕੇ ਗ੍ਰਿਫਤਾਰ ਕਰੋ ਤੇ ਦੰਗਾ ਭੜਕਾਊ ਦਾ ਪਰਚਾ ਦੇ ਕੇ ਉਹਨੂੰ ਅੰਦਰ ਕਰੋ ਜੋ ਜੇ ਉਹਦੇ ਤੁਸੀਂ ਇਹ ਕੰਮ
ਅਰਦਾਸ ਕਰਕੇ ਆਏ ਆ। ਹੁਣ ਨਹਿਰੂ ਪਾਰਕ ਦੇ ਵਿੱਚ ਕਾਲੇ ਦੇ ਵਿੱਚ ਕੋਈ ਲੀਡਰ ਨਹੀਂ ਆ, ਇਹ ਸਾਰੇ ਆਮ ਸਿੱਖ ਆ। ਤੁਸੀਂ ਵੇਖਿਆ ਹੋਣਾ ਵੀ ਤੁਹਾਨੂੰ ਵਿੱਚ ਕੋਈ ਚਿਹਰਾ ਨਹੀਂ ਮਿਲਣਾ, ਲੀਡਰ ਨਹੀਂ ਹੈ। ਜਿਹੜੀ ਆਪਣੀ ਜਥੇਬੰਦੀ ਹੈ ਬੜੀ ਪੀਸਫੁਲ ਜਥੇਬੰਦੀ ਹੈ ਤੁਹਾਡੀ। ਜੀ ਸਾਡੀ ਲੋਕਾਂ ਦਾ ਭਲਾ ਕਰਨ ਵਾਲੀ ਹੈ। ਬਿਲਕੁਲ, ਜਿੰਨਾ ਕੁ ਅਸੀਂ ਸੁਣਿਆ ਹੈ। ਇੱਧਰ ਨੂੰ ਮਾੜਾ ਬੱਸ ਦਾ ਨਾਂਗਾ ਜਾਂ ਛੱਡ ਆਪਾਂ ਇੱਧਰ ਕਰ ਲਈਏ ਤੇ ਨਹੀਂ ਕੋਈ ਗੱਲ ਨਹੀਂ। ਉੱਥੇ ਤੁਸੀਂ ਚੱਲੋ ਨਾਲ ਹੀ ਚੱਲੋ ਸਰ, ਅਸੀਂ ਕਿਹੜਾ ਕੋਈ ਗਮ ਆ ਕੇ ਜਾਂ ਅਸੀਂ ਹੁਕਮ ਕਰੋ। ਪਾਪਾ ਜੀ ਹਾਂਜੀ ਮਾੜਾ ਜਾਇਦਾ ਗੁਰਪ੍ਰੀਤ ਸਿੰਘ ਜਿਉਣ ਵਾਲਾ ਜੀ, ਫਰੀਦਕੋਟ ਜ਼ਿਲ੍ਹੇ ਤੋਂ ਜੀ। ਸਾਰੇ ਉੱਥੋਂ ਆਏ ਹਾਂਜੀ ਕੋਈ ਫਿਰੋਜ਼ਪੁਰ, ਗੁਰਦਾਸਪੁਰ। ਮੇਰਾ ਨਾਮ ਕੁਲਦੀਪ ਸਿੰਘ ਹੈ ਜੀ। ਤੁਸੀਂ ਉੱਥੋਂ ਆਏ ਮੋਗੇ ਜ਼ਿਲ੍ਹੇ ਤੋਂ ਅੰਦਰ ਜਾਏ ਤੁਸੀਂ ਗੁਰਦਾਸ ਸਾਹਿਬ ਜੀ। ਨਮਸਕਾਰ ਕਰਕੇ ਉੱਥੋਂ ਪਤਾ ਲੱਗਾ ਨਾ ਜੀ ਸਾਨੂੰ ਤਾਂ ਆਮ ਨਹਿਰੂ ਸਿੱਖਾਂ ਹੀ ਸਾਨੂੰ ਪਤਾ ਲੱਗਾ ਜੀ ਪਾਰਕ ਦੇ ਵਿੱਚ ਇੱਕ ਆਮ ਪਾਰਕ 'ਚ ਕੋਈ ਕੁਝ ਨਹੀਂ ਹੈਗਾ। 7 ਵਜੇ ਜੀ। ਠੀਕ ਹੈ ਜੀ। ਨਾ ਹੀ ਕਿਸੇ ਪਾਸੇ ਦੀ ਗੱਲਬਾਤ ਹੈ, ਸਿਰਫ ਤੁਸੀਂ ਫਸਟ ਹੋ ਜਿਹੜੇ ਸਾਨੂੰ ਅਰੇ ਆਪਾਂ ਬਹੁਤ ਜਲਦੀ 7 ਵਜੇ 7 ਵਜੇ ਅਸੀਂ ਦੂਰੋਂ ਆਏ ਕਰਕੇ ਵੀ ਜਾਣੀ ਕਿ ਵੀ ਚਾਹ ਪੀਤੀ ਲੰਗਰ ਸਭ ਛਕਿਆ ਹਾਂਜੀ ਜੀ, ਇਹ ਸਾਡੇ ਚਾਰ ਚੜ੍ਹਦੀ ਪੰਜ ਕਲਾ ਕਰ ਜੀ। ਗਏ ਭਰਪੂਰ ਆ ਫੌਜਾਂ। ਤੁਸੀਂ ਹੁਕਮ ਕਰੋ, ਅਸੀਂ ਤਾਂ ਉਵੇਂ ਮਨਜ਼ੂਰ ਆ ਜੀ, ਸਾਨੂੰ ਕੋਈ ਗੱਲ ਨਹੀਂ। ਐਡੀ ਕੁ ਬੇਨਤੀ ਹੈ ਜੀ। ਉੱਥੇ ਕੋਈ ਨਹੀਂ ਹੈਗਾ। ਜੇ ਤੁਸੀਂ ਅਸੀਂ ਜਾ ਕੇ ਸ਼ਾਮੇ ਬੈਠ ਜਾਂਦੇ ਬਹਿ ਜਾਂਦੇ। ਇੱਕ ਪਹਿਲਾਂ ਅਸੀਂ ਤੁਹਾਡੇ ਨਾਲ ਆ। ਜੀ, ਜੀ, ਜੀ। ਜਦੋਂ ਤੁਸੀਂ ਕਹੋਗੇ ਅਸੀਂ ਤੁਹਾਨੂੰ ਰੋਕਾਂਗੇ ਨਹੀਂ। ਜੀ 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 ਜੇ ਤੁਸੀਂ ਇਹਦੇ ਅੱਧਾ ਪੌਣਾ ਘੰਟਾ ਅੰਦਰ ਗੁਰਦੁਆਰਾ ਸਾਹਿਬ 'ਚ ਬੈਠ ਜਾਓ, ਸਾਡੀ ਬੇਨਤੀ ਨਾਲ ਸੰਗਤ ਤੁਹਾਡੇ ਨਾਲ ਦੀ ਹੋਣਾ ਜਾਣੀ ਸਾਡੀ ਐਡੀ ਕੁ ਬੇਨਤੀ ਹੈ, ਬਸ ਹੋਰ ਕੋਈ ਅੱਧਾ ਪੌਣਾ ਘੰਟਾ। ਸਾਡੀ ਬੇਨਤੀ ਇਹ ਹੈ ਜੀ, ਜੇ ਉਹ ਬੋਲ ਪਏ ਫਿਰ ਤੁਸੀਂ ਪਾਸੇ ਹੋ ਜਾਓ, ਫਿਰ ਨਹੀਂ ਇਹ ਜਵਾਨ ਹੈ, ਅਸੀਂ ਪਾਸੇ ਇਹ ਜਵਾਨ ਹੈ। ਅਸੀਂ ਨਾ ਸਾਨੂੰ ਇੰਨੀ ਸਾਨੂੰ ਬਸ ਬੇਨਤੀ ਆ ਵੀ ਜੇ ਤਾਂ ਅਸੀਂ ਤਾਂ ਪ੍ਰਸ਼ਾਸਨ ਦੇ ਨਾਲ ਆ ਜੀ। ਜੇ ਉਹ ਨਹੀਂ ਨਿਕਲਦੇ ਅਸੀਂ ਜਮਾ ਪੀਸਫੁਲੀ ਅਸੀਂ ਆਰਾਮ ਨਾਲ ਰੱਬ ਕਰਦੇ ਆ। ਜੇ ਉਹ ਨਿਕਲਦੇ ਆ ਫਿਰ ਅਸੀਂ ਸਾਡੀ ਤਾਂ ਤੁਹਾਨੂੰ ਲੜਾਈ ਕਲੀਅਰ ਕਰ ਦਈਏ ਜੀ, ਫੇਰ ਵੀ ਸਾਨੂੰ 5-7 ਬੰਦੇ ਆ ਜੀ ਪੰਜਾਬ ਦੇ ਵਿੱਚ, 50-70 ਬੰਦਿਆਂ ਨੂੰ ਨੱਥ ਤੁਸੀਂ ਨਹੀਂ ਪੈਣ ਦਿੰਦੇ ਕਿਉਂਕਿ ਤੁਸੀਂ ਸਕਿਉਰਟੀਆਂ ਦਿੰਦੇ ਹੋ। ਜੇ ਇਹਨਾਂ ਦੀ ਸਕਿਉਰਟੀ ਬੰਦ ਕਰ ਦੋ ਤਾਂ ਇਹ ਬੰਦ ਹੋ ਜਾਣੇ ਸਾਰੇ। ਕੀ ਕੁਰਬਾਨੀ ਅਸੀਂ ਹੈ ਵੀ ਜੀ ਆਮ ਦੇਸ਼ ਇਨਸਾਨ ਆ। ਅਸੀਂ ਤਾਂ ਨਾ ਹੁਣ ਜਿਹੜਾ ਆਮ ਧੰਦਾ ਕਰਨ ਵਾਲੇ ਆ, ਸਾਨੂੰ ਤਾਂ 2-3000 4,000 ਖਰਚਾ ਪੈਣਾ। ਮੰਨ ਕੇ ਚਲੋ ਸਾਡਾ ਕੋਈ ਅਸੀਂ ਜੇਬਾਂ 'ਚੋਂ ਬਣਨਾ ਤਾਂ ਖਰਚ ਕੇ ਕੁਛ ਆਏ ਨਹੀਂ, ਖਰਚ ਕੇ ਆਏ ਆ ਅਸੀਂ। ਸਾਰੇ ਤੁਸੀਂ ਵੀ ਕੰਮ ਵਾਲੇ ਸਾਡੇ ਬੰਦੇ ਆ। ਭੈਣ ਭਰਾ, ਤੁਸੀਂ ਵੀ ਗੁਰੂ ਦੇ ਸਿੱਖ ਹੋ। ਪ੍ਰਸ਼ਾਸਨ ਆਪਦੀ ਜ਼ਿੰਮੇਵਾਰੀ ਤੰਦੇ ਹੀ ਨਾ ਨਿਭਾ ਦੇਵੇ, ਸਾਨੂੰ ਕੋਈ ਦਿੱਕਤ ਨਹੀਂ ਕਿਸੇ ਤਾਂ ਹੀ। ਕੋਈ ਦਿੱਕਤ ਨਹੀਂ ਹੋਵੇ। ਹਾਂਜੀ ਸਾਨੂੰ ਤਾਂ ਹੀ ਆਖਿਆ ਨਜ਼ਰ ਮਾਰ ਲਓ, ਕੋਈ ਲੀਡਰ ਨਹੀਂ, ਆਮ ਸਿੱਖ ਖੜੇ ਆ ਅਸੀਂ ਤਾਂ ਆਮ ਗੁਰੂ ਘਰਾਂ ਦੇ ਸਿੱਖ ਆਮ ਜੀ ਕੋਈ। ਪੰਜਾਬ ਵਿੱਚ ਕਿੰਨੇ ਕਾਰੋਬਾਰ ਚੱਲਦੇ ਆ, ਸਾਰੇ ਨੂੰ ਚਾਹੀਦਾ ਬਾਕੀਆਂ ਨੂੰ ਮਨਾ ਕਰਨਾ ਉਹਨੇ ਫੜ ਕੇ ਗ੍ਰਿਫਤਾਰ ਕਰੋ ਤੇ ਦੰਗਾ ਭੜਕਾਊ ਦਾ ਪਰਚਾ ਦੇ ਕੇ ਉਹਨੂੰ ਅੰਦਰ ਕਰੋ। ਕਿਉਂ ਜੇ ਉਹਨੇ ਤੁਸੀਂ ਇਹ ਕੰਮ ਕੀਤਾ ਹੁੰਦਾ ਤਾਂ ਅੱਜ ਪੰਜਾਬ ਨੂੰ ਵੀ ਮਾੜੇ ਜਿਹੜੇ ਬਿਆਨ ਦਿੰਦਾ ਕਿ ਉਹਨਾਂ ਦੇ ਪਰਚੇ ਤਾਂ ਕਰੋ ਨਾ ਜੀ। ਅਸੀਂ ਮਾਹੌਲ ਖਰਾਬ ਕਰਨਾ ਨਹੀਂ ਚਾਹੁੰਦੇ ਸੀ। ਅਸੀਂ ਨਹੀਂ ਚਾਹੁੰਦੇ ਕਿ ਸਾਡਾ ਭਾਈਚਾਰਾ ਜਾਂ ਕੁਝ ਕੇ ਹਿੰਦੂਆਂ ਕਰਕੇ ਸਾਡਾ ਭਾਈਚਾਰਾ ਜਿਹੜਾ ਟੁੱਟੇ। ਕਿਉਂ ਅਸੀਂ ਹਰੇਕ ਵਰਗ ਦੇ ਨਾਲ ਆ, ਚਾਹੇ ਕੋਈ ਐਸੀ ਭਾਈਚਾਰਾ, ਚਾਹੇ ਕੋਈ ਸ਼ਿਵ ਸੈਨਾ ਵਾਲਾ ਵੀਰਾ। ਜੇ ਉਹ ਸ਼ਾਂਤਮਈ ਆਪਣਾ ਕੰਮ ਕਰੀ ਜਾਣ। ਜੇ ਉਹ 20 ਸਾਲਾਂ ਦਾ ਕਹਿ ਰਿਹਾ ਕਿ 40 ਸਾਲਾਂ ਦਾ ਸੰਤਾਂ ਬਾਰੇ ਅੱਜ ਬਕਵਾਸ ਕਰ ਰਿਹਾ ਤੇ 40 ਸਾਲਾਂ ਚ ਉਹਦੇ ਵਿੱਚ ਸੁਪਰੀਮ ਕੋਰਟ ਜਾਵੇ, ਸੈਸ਼ਨ ਕੋਰਟ ਜਾਵੇ, ਹਾਈ ਕੋਰਟ ਜਾਵੇ, ਉੱਥੇ ਜਾ ਕੇ ਆਪਣੀ ਦਰਖਾਸਤ ਦੇਵੇ ਜਿਹੜੀ ਉਹਨੇ ਖਾਲਿਸਤਾਨ ਦੇ ਖਿਲਾਫ ਕਾਰਵਾਈ ਕਰਨੀ। ਹੁਣ ਜੇ ਸਿੱਖ ਦਾ ਤੇ ਹਿੰਦੂ ਦਾ ਵੇਖਿਆ ਜਾਵੇ, ਸਾਡਾ ਤਾਂ ਆੜਤੀਏ ਹਿੰਦੂ, ਸਾਡੇ ਦੁਕਾਨਦਾਰ ਹਿੰਦੂ ਸ਼ਹਿਰਾਂ ਦੇ ਵਿੱਚ। ਜੇ ਸਾਡੀ ਕੋਈ ਲੜਾਈ ਹੋਵੇ ਤੇ ਅਸੀਂ ਇੱਕ ਦੂਜੇ ਨਾਲ ਵਰਤ ਗਏ ਨਾ ਜੀ, ਵੀ ਆਪਾਂ ਵਰਤ ਗਏ ਨਾ। ਦੇਖੋ ਜੀ, ਅਸੀਂ ਘਰੋਂ ਚੱਲ ਕੇ ਆਏ ਆ ਇਕੱਲੇ। ਅਸੀਂ ਆਏ ਆ ਦੋ ਚੀਜ਼ਾਂ ਲੈ ਕੇ। ਅਸੀਂ ਸੁਣੋ ਜੀ, ਅਸੀਂ ਆਏ ਆ ਦੇਗ ਤੇ ਤੇਗ ਲੈ ਕੇ। ਸਾਡਾ ਇਹ ਨਾਰਾ, ਅਸੀਂ ਆਏ ਆ ਅਜੇ ਤਾਂ ਦੇਗ ਲੈ ਕੇ ਹੀ। ਤੇ ਜੇ ਹੁਣ ਜਿਵੇਂ ਤੁਹਾਨੂੰ ਬਾਬਾ ਜੀ ਨੇ ਕਲੀਅਰ ਕਰਤਾ ਵੀ ਉਹ ਆ ਕੇ ਕੋਈ ਇੱਥੇ ਨਾਅਰੇਬਾਜ਼ੀ ਕਰਨਗੇ, ਫਿਰ ਤੇਗ ਦੀ ਵਰਤੋਂ ਵੀ ਹੋਊਗੀ। ਨਹੀਂ ਇੱਕ ਗੱਲ ਹੋਰ ਸੁਣ ਲਓ ਜੀ, ਪਤਾ ਕੀ ਹੁੰਦਾ ਜੀ, ਇਹ ਜਿਹੜੀ ਸਭ ਤੋਂ ਵੱਡੀ ਗੱਲ ਆ, ਅਸੀਂ ਵੀ ਸਿੱਖ ਹਾਂ, ਅਸੀਂ ਵੀ ਆਮ ਇਨਸਾਨ ਆ, ਅਸੀਂ ਵੀ ਸਾਰੇ ਕਾਰੋਬਾਰ ਇੱਥੇ ਰਹਿ ਕੇ ਕਰ ਰਹੇ ਆ। ਅਸੀਂ ਬਿਨਾਂ ਗਾਰਡ ਤੋਂ ਰਹਿ ਰਹੇ ਆ। ਜਦੋਂ ਤੁਸੀਂ ਜਗ੍ਹਾ ਜਗ੍ਹਾ ਪ੍ਰਸ਼ਾਸਨ ਬੈਠਾ 50 ਕਿਲੋਮੀਟਰ ਤੱਕ BSF ਨੱਪ ਕੇ ਬੈਠੀ ਆ, ਫਿਰ ਇਹਨਾਂ ਨੂੰ ਬਾਡੀਗਾਰਡ ਦੇਣ ਦੀ ਕੀ ਲੋੜ? ਇਹਨਾਂ ਨੂੰ ਕਾਹਦਾ ਖਤਰਾ ਦਾ? ਦੇਸ਼ ਭਗਤ ਆ। ਖਤਰਾ ਤਾਂ ਸਾਨੂੰ ਹੋਣਾ ਚਾਹੀਦਾ। ਜਿਹੜੇ ਅਸੀਂ ਅੱਜ ਤੁਸੀਂ ਮੰਨ ਲਓ ਸਾਨੂੰ ਇਹੀ ਕਹਿਣਾ ਵੀ ਇਹ ਭੜਕਾਊ ਕਰਨ ਆਏ ਆ, ਖਤਰਾ ਤਾਂ ਸਾਨੂੰ, ਇਹਨਾਂ ਨੂੰ ਦੇਸ਼ ਭਗਤ ਹੈ। ਦੇਸ਼ ਭਗਤ ਦਾ ਕੋਈ ਖਤਰਾ ਨਹੀਂ ਹੁੰਦਾ ਜੀ। ਕੋਈ ਇਹਨਾਂ ਦੀ ਕੁਰਬਾਨੀ ਨਹੀਂ ਹੈ ਜੀ, ਕੋਈ ਕੁਰਬਾਨੀ ਨਹੀਂ ਹੈ। ਜੇ ਕੋਈ ਪੰਜਾਬ ਦੀ ਕੁਰਬਾਨੀ ਹੈ ਦੱਸੋ, ਅਸੀਂ ਕਦਰ ਕਰਦੇ ਆ। ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ, ਹਰ ਧਰਮ ਦੇ ਵਸਿੰਦਿਆਂ ਦੇ ਨਾਲ ਰਹਿੰਦੇ ਆ। ਇੱਕ ਮਿੰਟ ਮਾਰੇ, ਇੱਕ ਮਿੰਟ ਆਪਾਂ ਗੱਲ ਕਰਦੇ ਆ। ਬੇਨਤੀ ਇਹ ਹੈ ਜੀ, ਬਸ ਅਸੀਂ ਤੁਹਾਨੂੰ ਦੱਸਦਾ, ਅਸੀਂ ਪਹਿਲਾਂ ਕਹਿਣਾ ਨਹੀਂ, ਬਾਅਦ ਚ ਬਖਸ਼ਣਾ ਨਹੀਂ। ਸਾਡਾ ਇੱਕੋ ਤੁਹਾਡੇ ਨਾਲ ਆ, ਸਾਨੂੰ ਅੱਧਾ ਘੰਟਾ ਦੇ ਦੋਗੇ ਜੀ। ਬਸ। ਅਸੀਂ ਹੋਰ ਨਹੀਂ ਕੁਝ ਨਹੀਂ ਕਰਦੇ ਜੀ 7 ਵਜੇ ਅੱਧਾ ਘੰਟਾ ਦੇ ਅੱਧਾ ਘੰਟਾ ਤੁਹਾਡੇ ਬਾਬੇ ਚਰਨ ਹਾਜ਼ਰੀ ਲਵਾਓ। ਵੀ ਅਸੀਂ ਅੱਧਾ ਘੰਟਾ ਹਜੇ ਰੁਕ ਜਗੇ ਇੱਥੇ। ਮੇਰੀ ਬੇਨਤੀ ਸੁਣੋ ਵੀਰ, ਇੱਕ ਮਿੰਟ ਇੱਕ ਮਿੰਟ ਜੀ, ਇੱਕ ਮਿੰਟ ਚੱਲੇ ਇੱਕ ਬੇਨਤੀ ਆ, ਸੰਗਤ ਕਿਵੇਂ ਕਹੂਗੀ ਆਪਾਂ ਇੱਕ ਮਿੰਟ ਜੀ, ਉਹ ਬੰਦੇ ਨੂੰ ਗ੍ਰਿਫਤਾਰ ਕਰਵਾਓ ਜੀ, ਉਹਨੂੰ ਸਲਾਖਾਂ ਦੇ ਪਿੱਛੇ ਪਾਰ ਕੇ ਹੀ ਰੁਕਾਂਗੇ। ਗੱਲ ਪਤਾ ਕੀ ਆ, ਉਹ ਬੰਦਾ ਕੱਲ ਫੇਰ ਡਬਲ ਮਾਰੂਗਾ, ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ। ਇਹ ਪੁਲਿਸ ਪ੍ਰਸ਼ਾਸਨ ਸਾਨੂੰ ਕਹਿ ਰਹੇ ਕਿ ਅਸੀਂ ਇਕੱਠ ਕਰ ਲਿਆ। ਉਹ ਬੰਦੇ ਨੂੰ ਤੇ ਕਿਉਂ ਨਹੀਂ ਕਾਰਵਾਈ? ਉਹਨੂੰ ਉਸੇ ਟਾਈਮ ਦੱਬ ਲੈਣਾ ਚਾਹੀਦਾ ਸੀਗਾ ਕਿ ਪੰਜਾਬ ਦਾ ਮਾਹੌਲ ਅੱਜ ਸਿੱਖ ਨੌਜਵਾਨਾਂ ਨੂੰ ਨਾ ਆਉਣਾ ਪੈਂਦਾ।
ਦੇਖੋ ਖਾਲਸਾ ਜੀ, ਕਿਉਂਕਿ ਦੇਖੋ ਇਹ ਖਾਲਸਾ ਜੀ, ਜਿਹੜਾ 6 ਜੂਨ ਵਾਲਾ ਜਾਂ 1984 ਵਾਲਾ ਮਸਲਾ ਇਹ ਸਿੱਖਾਂ ਤੇ ਸਾਰੇ ਪੰਜਾਬ ਵਾਸਤੇ ਇੱਕ ਵੱਡਾ ਇੱਕ ਨਾਲ ਚੱਲੋ ਸਾਡੇ ਹੀ ਪਾਰਕ ਜਿਹੜਾ ਭੁੱਲਿਆ ਨਹੀਂ ਜਾ ਸਕਦਾ ਜਾਂ ਨਾ ਹੀ ਭੁਲਾਇਆ ਜਾ ਸਕਦਾ। ਤੇ ਆਪਾਂ ਨੂੰ ਜੇ ਜ਼ਖਮਾਂ ਨੂੰ ਨਾ ਚੇਨ ਤਾਂ ਸਾਡਾ ਕਿੱਡਾ ਸ਼ੁਕਰ ਹੋਵੇ। ਅਸੀਂ ਤਾਂ ਉੱਠ ਕੇ ਕਿਹੜਾ ਕੌਣ ਇਹਨਾਂ ਮੁੰਡਿਆਂ ਜੋ ਕਿਸੇ ਨੇ ਵੀ ਕਦੇ ਖਾਲਿਸਤਾਨ ਦਾ ਨਾਰਾ ਨਹੀਂ ਲਾਇਆ ਹੋਣਾ, ਤੇ ਅੱਜ ਆ ਕੇ ਸਾਨੂੰ ਇੱਥੇ ਮਜਬੂਰ ਹੋ ਕੇ ਆਉਣਾ ਪੈਂਦਾ ਜਦੋਂ ਇਹ ਬੰਦੇ ਸਾਨੂੰ ਚੜਾਉਂਦੇ ਆ ਜੀ। ਵਾਹਿਗੁਰੂ ਜੀ ਇਹਨਾਂ ਦਾ ਜਦੋਂ ਪ੍ਰੋਗਰਾਮ ਕੋਈ ਵੀ ਚੱਲਦਾ ਤੇ ਕਿੰਨੇ ਡੀਜੇ ਲਾ ਕੇ ਪ੍ਰੋਗਰਾਮ ਹੁੰਦੇ ਸਾਰਾ ਕੁਝ। ਸਰ ਜੇ 24 ਤਰੀਕ ਨੂੰ ਪਰਵਾਨਾ ਸਾਹਿਬ ਨੇ ਭਾਈ ਸਾਹਿਬ ਨੇ ਚਿੱਠੀ ਦਿੱਤੀ ਸੀ ਐਸਐਸਪੀ ਸਾਹਿਬ ਨੂੰ, ਉਸ ਦਿਨ ਜੇ ਸਾਨੂੰ ਰਾਸ਼ਨ ਦਵਾਇਆ ਹੁੰਦਾ ਅਸੀਂ ਅੱਜ ਇੱਥੇ ਨਾ ਆਉਂਦੇ। ਪਰ ਕਿਸੇ ਦੇ ਦੰਗੇ ਭੜਕਾਊ ਦਾ ਸਾਨੂੰ ਅਸੀਂ ਉੱਥੇ ਪਾਰਕ 'ਚ ਜਾ ਕੇ ਬਹਿ ਜਾਂਦੇ ਆ, ਜਮਾਂ ਸ਼ਾਂਤੀ ਨਾਲ ਇਹ ਤੁਹਾਨੂੰ ਵਾਅਦਾ ਕਰਦੇ ਆ। ਸਾਡੇ ਕਿਸੇ ਦਵਾਈ ਨਹੀਂ ਹੁੰਦੀ, ਕਿਸੇ ਮਰਜ਼ੀ ਜਾਵੇ ਸਾਨੂੰ ਮਜਬੂਰ ਹੋ ਕੇ ਆਪ ਖੁਦ ਨੂੰ ਸਾਨੂੰ 1000 ਚੱਕਣੇ ਪੈਂਦੇ, ਸਾਨੂੰ ਆਉਣਾ ਪੈਂਦਾ, ਸਾਨੂੰ ਮਜਬੂਰ ਕੀਤਾ ਜਾਂਦਾ ਆਉਣ ਲਈ। ਜੋ ਤੁਹਾਡਾ ਸਾਜ ਵੀ ਮਾਰ ਖੜੇ ਸੁਣ ਲਓ ਆਪਣੇ ਪਿਆਰ ਨਾਲ। ਸੁਣ ਲਓ ਗੱਲ, ਆਪਣੇ ਨਾਲ ਜਿਹੜੇ ਤੋਂ ਖੜੇ ਆ ਤੇ ਫੇਰ ਤਾਂ ਕੋਈ ਗੱਲ ਨਹੀਂ। ਹਾਂਜੀ ਪਿਆਰਿਓ, ਤੁਹਾਡੇ ਤੋਂ ਕਦੇ ਬਾਹਰ ਤਾਂ ਨਹੀਂ ਸੁਣ ਲਓ ਸੁਣ ਲਓ ਡਿਪਟੀ ਸਾਹਿਬ ਦੀ ਗੱਲ। ਸੁਣੋ ਜੀ, ਇੱਧਰ ਸੁਣ ਲਓ ਗੱਲ ਤਾਂ। ਤੁਹਾਡੀ ਇੱਕ ਤਾਂ ਗੱਲ ਹੈਗੀ ਆ, ਸਾਡੀ ਗੱਲ ਇੱਕ ਬੇਨਤੀ ਇੱਕ ਮਿੰਟ ਜੀ ਸਰ, ਉਲਟਾ ਸਿੱਧਾ ਕੰਮ ਨਾ ਕਰੇ। ਕੋਈ ਨਹੀਂ ਕਰਦਾ ਜੀ 7 ਵਜੇ। ਤੁਸੀਂ ਇਹੀ ਸਾਨੂੰ, ਹਾਂਜੀ ਉਹ ਬੰਦਿਆਂ ਬਾਰੇ ਹਾਂਜੀ ਅਸੀਂ ਤੁਹਾਨੂੰ ਇਹ ਭਰੋਸਾ ਦਿੰਦੇ ਵੀ ਕੋਈ ਵੀ ਐਸੀ ਵੈਸੀ ਗੱਲ ਕਰੋ ਅਸੀਂ ਐਕਸ਼ਨ ਸ਼ਕਤੀ ਨਾਲ ਲਵਾਂਗੇ। 7 ਵਜੇ ਠੀਕ ਹੈ 7 ਵਜੇ ਇਸ ਲਈ ਤੁਹਾਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਬੈਠੋ। ਗੁਰੂ ਘਰ। ਠੀਕ ਹੈ ਜੀ, ਠੀਕ ਹੈ ਅਗਰ ਤੁਹਾਡੇ ਨਾਲ ਦੇ ਇਕੱਠੇ ਹੋਏ ਨੇ ਜੋ ਤੁਹਾਡਾ ਸਾਰਿਆਂ ਦਾ ਸਾਂਝਾ ਮਤਾ ਹੋ ਜੀ, ਤੁਹਾਡੇ ਨਾਲ ਆ, ਸ਼ਾਂਤੀ ਪ੍ਰਤੀ। ਸਤਿ ਸ੍ਰੀ ਅਕਾਲ। ਪਰ ਸਰ ਸਾਡੀ ਵੀ ਬੇਨਤੀ ਹੈ, ਜੇ ਅਸੀਂ ਹੁਣ ਨਿਕਲੇ ਅਸੀਂ ਤਾਂ ਪਾਰਕ ਵਿੱਚ ਹੀ ਰੁਕਾਂਗੇ ਜੀ, ਹੁਣ ਵਾਪਸ ਨਹੀਂ ਮੁੜਾਂਗੇ ਜੀ। 7 ਵਜੇ ਅਸੀਂ ਵਾਪਸ ਨਹੀਂ ਮੁੜਾਂਗੇ ਸਰ, ਅਸੀਂ ਹੁਣ ਅਰਦਾਸ ਕਰਕੇ ਤੁਸੀਂ ਅਸੀਂ ਉੱਥੇ ਸ਼ਾਂਤੀ ਨਾਲ ਬੈਠ ਜਾਵਾਂਗੇ। ਸ਼ਾਂਤੀ ਨਾਲ ਬੈਠਾਂਗੇ। ਜੇ ਅਸੀਂ ਕੋਈ ਮਾਹੌਲ ਖਰਾਬ ਕਰਦੇ ਹਾਂ ਪਾਰਕ 'ਚ ਤਾਂ ਤੁਸੀਂ ਜੋ ਸਦਕੇ ਆਪਣਾ ਐਕਸ਼ਨ ਲਿਓ ਤੁਸੀਂ ਜੀ। ਕਾਫੀ ਗੱਲਾਂ ਕਹਿਤੀਆਂ, ਸਾਨੂੰ ਮੌਕਾ ਦਿਓਗੇ। ਅਸੀਂ ਤਾਂ ਗੁਰੂ ਵਾਲੇ ਹੀ ਆ ਜੀ ਬਸ। ਫੇਰ ਵੀ ਕੋਈ ਜਥੇਬੰਦੀ ਹੁੰਦੀ ਹੈ ਨਾ ਆਪਣੀ। ਅਸੀਂ ਭੰਗੀ ਮਿਸਲ ਆਈ ਕੋਈ ਜਥੇਬੰਦੀ ਨਹੀਂ, ਖੁੱਲੇ ਬੰਦੇ ਆ ਜੀ ਸਾਰੇ ਆਮ ਹੀ ਆ ਅਸੀਂ। ਜੀ। ਨਾ ਸਾਡਾ ਗੁਰਪ੍ਰੀਤ ਸਿੰਘ ਜਿਉਣ ਵਾਲਾ ਇਹ ਭਲੂਰ ਤੋਂ ਆ ਵੀਰ, ਇਹ ਕੋਈ ਫਿਰੋਜ਼ਪੁਰ ਤੋਂ ਆ, ਕੋਈ ਮੋਗੇ ਤੋਂ ਆ, ਆਪਦੀ ਆਪ ਹੀ ਇਕੱਠੇ ਹੋਏ ਆ ਜੀ। ਕੀ ਕਹਿੰਦੇ ਆਪਾਂ ਦੱਸੋ, ਅਸੀਂ ਨਹਿਰੂ ਪਾਰਕ ਲਈ ਤੁਰੇ ਜਾਂਦੇ ਸੀਗੇ ਤੇ ਇਹਨਾਂ ਨੇ ਸਾਹਬਰਾਂ ਨੇ ਰੋਕ ਲਿਆ ਜੀ ਸਾਨੂੰ। ਕਾਹਦੇ ਵਾਸਤੇ ਆਪਣੀ ਨੂੰ ਦੱਸ ਦਿਓ। ਅਸੀਂ ਜਿਹੜਾ ਉਹਨਾਂ ਨੇ ਸ਼ਿਵ ਸੈਨਾ ਵਾਲਿਆਂ ਨੇ ਇਹ ਮਾਰਚ ਕਰਨ ਦਾ ਪਾਇਆ ਜੀ। ਉਹਨਾਂ ਦਾ ਅਸੀਂ ਪ੍ਰੋਗਰਾਮ ਰੱਦ ਕਰ ਲਿਓ, ਲਿਖਤੀ ਰੱਦ ਕਰ ਚੁੱਕੇ ਹਾਂ। 7 ਵਜੇ ਜੀ ਅਸੀਂ ਨਹਿਰੂ ਪਾਰਕ 'ਚ ਚੱਲੇ ਸੀਗੇ ਇਕੱਠ ਸੱਦਿਆ ਕਰਕੇ ਤੁਸੀਂ ਜੀ। ਪਰਮਿਸ਼ਨ ਲਿੱਤੀ ਹੈ ਜੀ ਉਸ ਚੀਜ਼ ਦੀ? ਨਹੀਂ ਪਰਮਿਸ਼ਨ ਸਾਡੇ ਕੋਲੇ ਕੋਈ ਸ਼ਿਵ ਨਹੀਂ। ਸੈਨਾ ਵਾਲਿਆਂ ਨੇ ਪਰਮਿਸ਼ਨ ਅਪਲਾਈ ਕੀਤੀ ਸੀ, ਅਸੀਂ ਰੱਦ ਕਰਤੀ ਹੈ। ਠੀਕ ਹੈ ਜੀ, ਅਸੀਂ ਕੱਲ ਉਹਨਾਂ ਨੂੰ ਰੱਦ ਕਰਕੇ ਕਹਿਤਾ ਵੀ ਤੁਸੀਂ ਇਹ ਮਾਰਚ ਨਹੀਂ ਕੱਢ ਸਕਦੇ। ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ, ਉੱਥੇ ਅਸੀਂ ਫੋਰਸ ਲਾਤੀ ਹੈ, ਜੇ ਉੱਥੇ ਇਕੱਠੇ ਵੀ ਹੋਣਗੇ ਅਸੀਂ ਉੱਥੇ ਹੀ ਰੋਕ ਦਾਂਗੇ। ਠੀਕ ਹੈ ਉੱਥੇ ਜੀ, ਕੋਈ ਨਹੀਂ ਹਿੱਲੂਗਾ। ਠੀਕ ਹੈ ਜੀ, ਉਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਮਾਨ ਦਲ ਅਕਾਲੀ ਦਲ ਵਾਲੇ ਹੈਗੇ ਨੇ ਜੀ ਉਹ ਵੀ ਸਾਡੇ ਕੋਲੇ ਆਏ ਨੇ ਉੱਧਰ ਮਿਨੀ ਹੈ। ਸੈਕਟਰੀਏਟ। ਠੀਕ ਉਹ ਹੈ। ਵੀ ਸਾਨੂੰ ਕਹਿੰਦੇ ਜਨਾਬ ਜੇ ਸਾਰਾ ਕੁਝ ਪੀਸਫੁਲ ਅਸੀਂ ਉਰੇ ਬੈਠਾਂਗੇ, ਅਸੀਂ ਨਹੀਂ ਕਰਦੇ। ਠੀਕ ਹੈ ਉਹ ਜੀ, ਉੱਥੇ ਹੀ ਬੈਠੇ ਨੇ। 7 ਵਜੇ ਤੇ ਜਿਹੜੇ ਆਪਣੇ ਬਲਜਿੰਦਰ ਪਰਵਾਨਾ ਨਾ ਆਪਣੇ ਰਾਜਪੁਰੇ ਜੀ, 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 ਜੀ। ਉਹ ਨਾਲ ਹੀ ਨੇ ਤੁਹਾਡੇ ਜਾਂ ਅਲੱਗ ਹੈ? ਉਹ ਮਿਲਿਆ ਨਹੀਂ ਜੀ ਸਾਨੂੰ ਇੱਥੇ ਜੀ। ਉਹਦੇ ਵਿੱਚ ਜੈਨ ਸਰ। ਸਤਿ ਸ਼੍ਰੀ ਅਕਾਲ ਜੀ। ਤੇ ਉਹ ਜਿਹੜੇ ਬਲਜਿੰਦਰ ਪਰਵਾਨਾ ਨੇ, ਮੇਰੀ ਉਹਨਾਂ ਨਾਲ ਵੀ ਗੱਲ ਹੋ ਗਈ ਜੀ। ਸੀਗੀ। ਉਹ ਕਹਿੰਦੇ ਸੀ ਜਨਾਬ ਜੇ ਉਹ ਪ੍ਰੋਗਰਾਮ ਸਾਰੇ ਰੱਦ ਰਹਿਣਗੇ ਤਾਂ ਅਸੀਂ ਗੁਰਦੁਆਰੇ ਦੇ ਅੰਦਰ ਬੈਠ ਕੇ ਆਪਣਾ ਜਾਪ ਕਰਨਾ ਹੈ। ਜਾਪ ਕਰਨਾ। ਅਸੀਂ ਕਿਸੇ ਨੇ ਨਹੀਂ ਇੱਥੋਂ ਹਿੱਲਣਾ। ਜੀ, ਜੀ। ਕਹਿੰਦੇ ਜੇ ਕੁਝ ਹੋਊਗਾ ਅਸੀਂ ਪਹਿਲਾਂ ਤੁਹਾਨੂੰ ਦੱਸਾਂਗੇ, ਜੀ। ਉਸ ਤੋਂ ਬਾਅਦ ਅਸੀਂ ਗੁਰਦੁਆਰੇ ਤੋਂ ਬਾਹਰ ਕਦਮ ਪੱਟਾਂਗੇ। ਠੀਕ ਹੈ ਜੀ, ਤੇ ਫਿਰ ਇਸ ਕਰਕੇ ਜਿਹੜੀ ਚੀਜ਼ ਆਪਾਂ ਸਾਰੇ ਉਹਨਾਂ ਨੂੰ ਹੀ ਟਿਕਾ ਲਿਆ ਜਿਨ੍ਹਾਂ ਨੇ ਜੀ, ਜੀ, ਰੱਖਿਆ ਜੀ, ਸੀਗਾ, ਜੀ, ਜੀ। ਫਿਰ ਆਪਾਂ ਕਦੇ ਉਸ ਕਰਨਾ ਕੋਈ ਗੱਲ ਨਹੀਂ। ਆਪਾਂ ਇੱਥੇ ਹੀ ਬੈਠਦੇ ਹਾਂ। ਸਾਰਾ ਠੀਕ ਹੈ, ਨਾਲ ਅਸੀਂ ਕਾਨੂੰਨ ਹੱਥ ਨਹੀਂ ਲੈਂਦੇ, ਆਪਾਂ ਉਹਦੀ ਜਾਪ ਕਰਦੇ ਹਾਂ। ਸਰ ਜੀ ਇੱਕ ਬੇਨਤੀ ਹੈ, ਜੇ ਅਸੀਂ ਇੱਥੇ ਖੜੇ ਰਹੇ ਉਹਨਾਂ ਨੇ ਧੋਖਾ ਦੇ ਕੇ ਸਾਡਾ ਪੁਤਲਾ ਫੁੱਟ ਕੇ ਸਾਡਾ ਕੁਝ ਕਰਤਾ, ਅਸੀਂ ਨਹੀਂ ਬਖਸ਼ਣਾ। ਨਹੀਂ ਜੀ ਨਹੀਂ, ਉੱਧਰ ਸਾਡੇ ਬੰਦੇ ਖੜੇ ਆ। ਸਾਡੀ ਹੱਥ ਬਣ ਕੇ 2 ਮਿੰਟ ਜੀ ਦੱਸੋ। ਕਿਉਂਕਿ ਧੋਖਾ ਦਿੰਦੇ ਬੰਦੇ। 2 ਮਿੰਟ ਜੀ ਮੇਰੀ ਗੱਲ। 2 ਹੱਥ ਬਣ ਕੇ ਬੇਨਤੀ ਹੈ ਜੀ, ਇੱਕ ਜੇ ਕ੍ਰਿਮੀਨਲ ਦੇ ਸਿੱਖ ਨੌਜਵਾਨ ਜਾਂ ਕੋਈ ਹੋਰ ਵੀਰ ਆਪਣਾ ਕੋਈ ਦੇਸ਼ ਲਈ ਦੇਸ਼ ਵਿਰੋਧੀ ਗੱਲ ਕਰਦਾ ਵਾ ਜਾਂ ਕੋਈ ਮੰਨ ਲਓ ਦੰਗਾ ਭੜਕਾਊ ਗੱਲ ਕਰਦਾ ਵਾ ਤਾਂ ਉਹਦੇ ਤੇ ਮੁਕੱਦਮਾ ਦਰਜ ਹੋ ਜਾਂਦਾ ਜੀ। ਉਸੇ ਟਾਈਮ ਉਹਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦਾ। ਇਹ ਬੰਦੇ ਨੂੰ ਕੋਈ ਲੱਤਾਂ ਇਹਦੇ ਵਿੱਚ ਇਹ ਹੈ ਜੀ ਵੀ ਜਿਹੜਾ ਵੀ ਬੰਦਾ ਦੇਸ਼ ਵਿਰੋਧੀ ਗੱਲ ਕਰੂਗਾ, ਅਸੀਂ ਉੱਥੇ ਸੁਣੋ ਮੇਰੀ ਗੱਲ ਆਰਾਮ ਨਾਲ ਸੁਣੋ, ਦੇਸ਼ ਵਿਰੋਧੀ ਜਿਹੜਾ ਵੀ ਬੰਦਾ ਗੱਲ ਕਰੇਗਾ ਉਹਦੇ ਖਿਲਾਫ ਮੁਕੱਦਮਾ ਜ਼ਰੂਰ ਦਰਜ ਹੋਏਗਾ। ਮੈਂ ਤੁਹਾਨੂੰ ਦੱਸ ਰਿਹਾ ਕਿ ਜੋ ਉਹਨਾਂ ਨੇ ਆਪਣਾ ਪ੍ਰੋਗਰਾਮ ਲਿਖਿਆ ਸੀਗਾ, ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਮੈਡਮ ਦੇ ਜਿਹੜੇ ਉਹਦੇ ਨਾਲ ਡਿਸਕਸ਼ਨ ਹੋਇਆ, ਉਹਦੇ ਬੇਸਿਸ ਤੇ ਉਹਨੂੰ ਰੱਦ ਕਰ ਦਿੱਤਾ ਗਿਆ। ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਆਪ ਪਰਮਿਸ਼ਨ ਕੋਈ ਵੀ ਕਿਸੇ ਵੀ ਚੀਜ਼ ਦੀ ਅਪਲਾਈ ਕਰ ਸਕਦਾ ਹੈ, ਯੂਨੀਲੇਟਰਲੀ ਨਹੀਂ ਹੋਇਆ ਹੈਗਾ। ਆਈ ਨਹੀਂ ਬੰਦੇ ਇਕੱਠੇ ਹੋ ਗਏ, ਜਦ ਬੰਦੇ ਇਕੱਠੇ ਹੋ ਜਾਣ ਅਸੀਂ ਚੱਕ ਕੇ ਪਰਚਾ ਦੇ ਦਾਂਗੇ, ਸਭ ਕਰ ਦਾਂਗੇ। ਉਹਦੇ ਵਿੱਚ ਉਹਨਾਂ ਨੇ ਪਰਮਿਸ਼ਨ ਮੰਗੀ ਸੀਗੀ, ਉਹ ਡਿਨਾਈ ਕਰ ਦਿੱਤੀ ਗਈ ਹੈ। ਤੇ ਉਸ ਜਿਹੜੀ ਥਾਂ ਦੀ ਪਰਮਿਸ਼ਨ ਮੰਗੀ ਸੀ ਉੱਥੇ ਸਾਡੀ ਫੋਰਸ ਡਿਪਲੋਇਡ ਹੈ। ਠੀਕ ਹੈ, ਉੱਥੇ ਸਾਡੇ ਸੀਨੀਅਰ ਅਧਿਕਾਰੀ ਵੀ ਖੜੇ ਨੇ। ਉਹਨਾਂ ਨੇ ਜੇ ਉੱਥੇ ਬੰਦੇ ਇਕੱਠੇ ਹੋਣਗੇ ਉਹਨਾਂ ਨੂੰ ਉੱਥੇ ਰੋਕ ਕੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਵੀ ਕਰ ਦੇਣੀ ਹੈ। ਸਮਝ ਰਹੇ ਹੋ? ਤਾਂ ਇਹ ਚੀਜ਼ ਹੈਗੀ ਹੈ। ਤੇ ਤੁਹਾਡੇ ਵੀ ਸੁਣੋ ਮੇਰੀ ਗੱਲ, ਆਪਣੇ ਵੀ ਜਿੰਨੇ ਅਲੱਗ-ਅਲੱਗ ਜਥੇਬੰਦੀਆਂ ਦੇ ਅਹੁਦੇਦਾਰ ਸੀਗੇ ਤੁਹਾਡੇ ਪੱਖੋਂ ਵੀ, ਜਿਹੜੇ ਉਹਨਾਂ ਦੇ ਇਸ ਚੀਜ਼ ਨੂੰ ਵਿਰੋਧ ਕਰਦੇ ਸੀਗੇ, ਸਾਡਾ ਉਹਨਾਂ ਦੇ ਨਾਲ ਵੀ ਰਾਬਤਾ ਹੋ ਗਿਆ ਸੀਗਾ। ਉਹ ਕਹਿੰਦੇ ਜਨਾਬ ਜੇ ਤੁਸੀਂ ਉਹਨਾਂ ਦਾ ਪ੍ਰੋਗਰਾਮ ਰੱਦ ਕਰਕੇ ਉਹਨਾਂ ਨੂੰ ਰੋਕਦੇ ਹੋ ਤਾਂ ਫਿਰ ਸਾਨੂੰ ਵੀ ਕੋਈ ਸਮੱਸਿਆ ਨਹੀਂ ਹੈ, ਅਸੀਂ ਵੀ ਆਪਣੀ ਜਿੱਥੇ ਆਏ ਹਾਂ ਅਸੀਂ ਉੱਥੇ ਬੈਠਾਂਗੇ, ਅਸੀਂ ਉੱਥੋਂ ਨਹੀਂ ਹਿੱਲਾਂਗੇ। ਬਟ
ਜੇ ਕੋਈ ਉਧਰੋਂ ਕੋਈ ਵਧੀਕੀ ਹੋਊਗੀ ਤਾਂ ਸਾਨੂੰ ਵੀ ਮਜਬੂਰਨ ਨਿਕਲਣਾ ਪੈਣਾ ਹੈ। ਠੀਕ ਹੈ ਜੀ। ਹੁਣ ਆਪਾਂ ਉਹ ਸਾਰੀਆਂ ਚੀਜ਼ਾਂ ਰੱਦ ਕਰ ਚੁੱਕੇ ਹਾਂ, ਪ੍ਰੋਗਰਾਮ ਹੀ ਰੱਦ ਹੋ ਚੁੱਕਿਆ। ਆਪਾਂ ਉਰੀ ਆਪਾਂ ਆਰਾਮ ਨਾਲ ਬੈਠਦੇ ਹਾਂ, ਆਪਾਂ ਸਾਰੇ ਬੈਠਦੇ ਹਾਂ। ਉਸ ਤੋਂ ਬਾਅਦ ਮੇਰੀ ਗੱਲ ਸੁਣੋ ਸਰ ਪਲੀਜ਼ ਆਈ ਹੈਵ ਅ ਕੁਐਸਚਨ ਸਰ ਮੇਰਾ ਸਵਾਲ ਹੈ ਕਿ ਬਿਨਾ ਪਰਮਿਸ਼ਨ ਸਰ ਇੱਕ ਸੈਕਿੰਡ ਸਰ ਜਦ ਬਿਨਾ ਪਰਮਿਸ਼ਨ ਲਈ ਠੀਕ ਹੈ ਉਹਨਾਂ ਨੇ ਪਰਮਿਸ਼ਨ ਲਈ ਤੁਸੀਂ ਪ੍ਰਸ਼ਾਸਨ ਨੇ ਡਿਨਾਈ ਕਰਤਾ ਸਰ ਮੈਂ ਇਹ ਜਾਣਨਾ ਚਾਹੁੰਦਾ ਕਿ ਬਿਨਾ ਪਰਮਿਸ਼ਨ ਲਈ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸੋਸ਼ਲਾਈਜ਼ ਕਿਉਂ ਕੀਤਾ ਕਿਹਨਾਂ ਨੇ ਜੀ ਉਹਨਾਂ ਨੇ ਸ਼ਿਵ ਸੈਨਾ ਵਾਲਿਆਂ ਨੇ ਸੋਸ਼ਲਾਈਜ਼ ਪ੍ਰੋਗਰਾਮ ਪਹਿਲਾਂ ਹੀ ਹੋਇਆ ਹੋਇਆ ਸੀਗਾ ਉਹ ਸੋਸ਼ਲਾਈਜ਼ ਪ੍ਰੋਗਰਾਮ ਕਰਕੇ ਉਹਨਾਂ ਨੇ ਪਰਮਿਸ਼ਨ ਸਾਨੂੰ ਅਪਲਾਈ ਕਰਤੀ ਤੇ ਸਰ ਪਹਿਲਾਂ ਪਰਮਿਸ਼ਨ ਲੈਣੀ ਚਾਹੀਦੀ ਹੈ ਜਾਂ ਪਹਿਲਾਂ ਪ੍ਰਮੋਟ ਵੀ ਜਾਂ ਫਿਰ ਪਹਿਲਾਂ ਪ੍ਰੋਗਰਾਮ ਰੱਖਿਆ ਜਾਂਦਾ ਹੈ ਸਰ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਕੋਈ ਬਿਲਕੁਲ ਬੰਦੀ ਕਾਰਵਾਈ ਬੰਦੀ ਹੈ ਜੀ ਪੰਜਾਬ ਦਾ ਮਾਹੌਲ ਪੰਜਾਬ ਦੇ ਦੰਗੇ ਭੜਕਾਉਣ ਦੀ ਕੋਸ਼ਿਸ਼ ਹੈ ਜੇ ਤੁਸੀਂ ਅੱਜ ਨਾ ਜਿੱਤੇ ਸਰ ਕਾਰਵਾਈ ਵੀ ਕਰਾਂਗੇ ਸਰ ਮੈਂ ਬੇਨਤੀ ਸਰ ਹਮ ਸੇਇੰਗ ਅਸੀਂ ਜਾ ਕੇ ਉਵੇਂ ਹੀ ਬਹਿ ਜਾਾਂਗੇ ਤੁਸੀਂ ਕਾਰਵਾਈ ਕਰ ਮੇਰੀ ਇੱਕ ਮਿੰਟ ਅਸੀਂ ਪ੍ਰਸ਼ਾਸਨ ਨੂੰ ਨਾਲ ਸਰ ਉਹਨਾਂ ਦੀ ਸਿਕਿਉਰਿਟੀ ਵਾਪਸ ਲਿੱਤੀ ਜਾਵੇ ਉਹਨਾਂ ਤੇ ਕਾਰਵਾਈ ਬੇਨਤੀ ਸੁਣੋ ਸਾਡੀ ਐਸਪੀ ਸਾਹਿਬ ਕੁਝ ਕਹਿ ਰਹੇ ਨੇ ਗੱਲ ਸੁਣੋ ਠੀਕ ਹੈ 2 ਮਿੰਟ ਮੇਰੀ ਗੱਲ ਸੁਣੋ ਕੁਝ ਨਹੀਂ ਕਰਨ ਦਿੰਦੇ ਫਿਰ ਵੀ ਜੇ ਕੁਝ ਕਾਨੂੰਨ ਦੇ ਖਿਲਾਫ ਕਰਦੇ ਨਹੀਂ ਸਰ ਦਾਗਾ ਪ੍ਰਕਾਸ਼ ਦਿੱਤਾ ਉਹਨਾਂ ਨੇ ਨਹੀਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਅੱਗ ਲੱਗੀ ਪਈ ਆ ਨਹੀਂ ਸਿੱਖ ਨਹੀਂ ਆਪਣਾ ਇੱਕ ਮਿੰਟ ਪੂਰੇ ਕਿੰਨਾ ਇੱਕ ਮਿੰਟ ਨਹੀਂ ਸਰ ਇਹ ਫਿਰ ਅਨਿਆਏ ਕਰ ਆਪਾਂ ਐਸਾ ਨਹੀਂ ਹੁੰਦਾ ਸਰ ਇਹ ਲੈ ਆਏ ਆ ਸਰ ਜੇ ਐਸਾ ਨਹੀਂ ਹੁੰਦਾ ਸਾਨੂੰ ਦੱਸ ਦਿਓ ਬਾਬਾ ਜੀ ਮੇਰੀ ਗੱਲ ਸੁਣੋ ਆਪਾਂ ਚਿਹਰਾ ਸਟੇਟ ਲੱਭੇ ਹੋਰ ਦੇ ਮੁਲਕ ਆਪਾਂ 2 ਮਿੰਟ ਸਿੰਘ ਸਾਹਿਬ 2 ਮਿੰਟ ਆਪਾਂ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਇੱਕ ਮਿੰਟ ਸੁਣੋ ਮੇਰੀ ਗੱਲ ਇੱਕ ਮਿੰਟ ਗੱਲ ਸੁਣ ਲਿਓ ਫਿਰ ਦੱਸਿਓ ਆਪਣਾ ਮੇਨ ਮਕਸਦ ਕੀ ਹੈ ਆਪਾਂ ਸ਼ਾਂਤੀ ਚਾਹੁੰਦੇ ਸ਼ਾਂਤੀ ਅਸੀਂ ਵੀ ਇਹੀ 2 ਮਿੰਟ ਆਪਾਂ ਇਹੀ ਚਾਹੁੰਦੇ ਆ ਵੀ ਪੰਜਾਬ ਦਾ ਮਾਹੌਲ ਸੁਖਾਵਾਂ ਹੈ ਕੋਈ ਵੀ ਬਾਹਰਲੀ ਤਾਕਤ ਇਹਨੂੰ ਭੰਗ ਨਾ ਕਰੇ ਇਹੀ ਤੁਹਾਡੀ ਇੱਛਾ ਹੈ ਇਹੀ ਸਾਡੀ ਡਿਊਟੀ ਹੈ ਇਹੀ ਸਾਡਾ ਕੰਮ ਹੈ ਨਾ ਆਪਾਂ ਨੂੰ ਜੇ ਕਿਸੇ ਬੰਦੇ ਨੇ ਕੋਈ ਇਹੋ ਜਿਹੀ ਚੀਜ਼ ਰੱਖੀ ਸੀ ਜਿਹਦੇ ਨਾਲ ਅਮਨ ਕਾਨੂੰਨ ਭੰਗ ਹੋਣ ਦੀ ਸਾਨੂੰ ਖਦਸ਼ਾ ਸੀਗਾ ਆਪਾਂ ਉਹ ਰੋਕ ਸੁਣੋ ਮੇਰੀ ਗੱਲ ਇੱਕ ਮਿੰਟ ਸਾਨੂੰ 2 ਮਿੰਟ ਦਿਓਗੇ ਇੱਕੋ ਮਿੰਟ ਗੁਨਾਹਗਾਰ ਹੈਗਾ ਵਾ ਆਪਣੀ ਗੱਲ ਹੋਊਗੀ ਗੁਨਾਹਗਾਰ ਨੂੰ ਫੜੋ ਪੜਾਂਗੇ ਜੋ ਉਰੇ ਆਓ ਬਾਬਾ ਜੀ ਅਸੀਂ ਆਪਣੇ ਗੱਲ ਤੇ ਡਟੇ ਮੈਂ ਜੇ ਇੱਧਰ ਨੂੰ ਆ ਜਾਓ ਇੱਧਰ ਸਾਈਡ ਤੇ ਆ ਟ੍ਰੈਫਿਕ ਵੀ ਵਿੱਚ ਉਲਝਦਾ ਆਪਾਂ ਸਾਈਡ ਤੇ ਆ ਜਾਓ ਨਾਲ ਗੱਲ ਕਰ ਲਈਏ ਆ ਜਾਓ ਸੰਗਤ ਉਰੇ ਆ ਜਾਓ ਫੌਜੋ ਅਗਰੇ ਜਿਪ ਲਾਇਓ ਮੜੀ ਇਹਦੀ ਬੈਗ ਹਾਂਜੀ ਥੋੜਾ ਵੀਰੇ ਮੇਰੀ ਗੱਲ ਸੁਣੋ ਬਾਈ ਯਾਰ ਫੌਜੋ ਉਰੇ ਆਓ ਸਾਰੇ ਹੁਣ ਆਪਾਂ ਨੂੰ ਮੇਰੀ ਗੱਲ ਗੱਲ ਸੱਚੇ ਉਹ ਵੀ ਆਪਦੀ ਥਾਂ ਤੇ ਜੇ ਉਹਨਾਂ ਨੇ ਉਹਨਾਂ ਨੂੰ ਰੋਕਿਆ ਹੋਇਆ ਡਿਨਾਈ ਕੀਤਾ ਮੇਰੀ ਗੱਲ ਸੁਣੋ ਜੇ ਉਹ ਬਾਹਰ ਨਿਕਲਦੇ ਆ ਜਾਂ ਕੁਝ ਕਰਦੇ ਆ ਫਿਰ ਆਪਾਂ ਵੀ ਰੱਬ ਦਾ ਨਾਮ ਲੈ ਕੇ ਤੁਰ ਪਾਂਗੇ ਹੈਨਾ ਫਿਰ ਆਪਾਂ ਇੱਥੇ ਕਿਤੇ ਬਹਿ ਜਾਂਦੇ ਆ ਨਾ ਇੱਕ ਮੇਰੀ ਬੇਨਤੀ ਆ ਵੀ ਆਪਾਂ ਕੇਰਾ ਇਹਨਾਂ ਦੀ ਮੰਨ ਕੇ ਵੀ ਆਪਾਂ ਉੱਥੇ ਚਲੇ ਜਾਈਏ ਨਾਲੇ ਆਪਣੀ ਰਹਿ ਜੂ ਨਾਲੇ ਇਹਨਾਂ ਦੀ ਰਹਿ ਜੂ ਅਗਲਾ ਜਿਹੜਾ ਕੰਮ ਹੋਊਗਾ ਫਾਈਨਲ ਹੋਊਗਾ ਜਦੋਂ ਆਪਾਂ ਉੱਥੇ ਅਰਦਾਸਾ ਸੋਧ ਕੇ ਪੱਕਾ ਤੁਰ ਪੈਣਾ ਵੀ ਮਾਲਕਾ ਪਾਛੇ ਪਾਉਣਾ ਦੀਜੀਏ ਅੱਗੇ ਹੋਏ ਸੋ ਨਹੀਂ ਵੀਰ ਜੀ ਇਹਦੇ ਵਿੱਚ ਗੱਲ ਪਤਾ ਆਪਾਂ ਤੁਹਾਡੀ ਗੱਲ ਨਾਲ ਸਹਿਮਤ ਮੈਂ ਸਾਰੀ ਕੌਮ ਆਪਾਂ ਨਾਲ ਸਾਰੀ ਉੱਥੇ ਬਣਾ ਕੇ ਵਿਚਾਰ ਬਣਾ ਲੈਨੇ ਆ ਜਿਹੜਾ ਅਗਲਾ ਕਾਰਜਕ੍ਰਮ ਆ ਜਿਵੇਂ ਪਰਚਾ ਕਟਾਉਂਦਾ ਜਾਂ ਕੋਈ ਵੀ ਗੱਲ ਆ ਉਹਦੇ ਲਈ ਜਦੋਜਹਿਦ ਕਰਾਂਗੇ ਬਿਲਕੁਲ ਉਹਦੇ ਪਤਾ ਗੱਲ ਕਿ ਇਹ ਬੰਦੇ ਤਾਂ ਕੱਲ ਨੂੰ ਫੇਰ ਸਿੱਖ ਨੌਜਵਾਨਾਂ ਨੂੰ ਤੰਗ ਕਰਨਗੇ ਉੱਠ ਕੇ ਨਾਲੇ ਸਾਰੇ ਬੰਦੇ ਆਪਦੇ ਵਿਚਾਰ ਦੇ ਦਿਲਕੇ ਖੜ ਕੇ ਬਿਲਕੁਲ ਜੀ ਇੱਕ ਸੁਨੇਹਾ ਦੇਣਾ ਚਾਹਣਾ ਜੀ ਜੀ ਹੁਣ ਤਾਂ ਜਿਹੜਾ ਤੁਸੀਂ ਫੈਸਲਾ ਲੈਣਾ ਉਹ ਲੈ ਲਓ ਜੀ ਜੀ ਪਰ ਤੁਸੀਂ ਆਪਦੇ ਲੀਡਰਾਂ ਦੀ ਹਾਲਤ ਵੇਖ ਲਓ ਬਿਲਕੁਲ ਜੀ ਇਹ ਕਾਲ ਕੋਈ ਅੱਜ ਦੀ ਨਹੀਂ ਹੋਈ ਕਾਲ ਉਦੋਂ ਦੀ ਹੋਈ ਆ ਪਰ ਅੱਜ ਉਹਨਾਂ ਨੂੰ ਸਾਰੇ ਹਾਲਾਤਾਂ ਦਾ ਪਤਾ ਸੀਗਾ ਇੱਕ ਮਿੰਟ ਵੀਰ ਮੋਰਚੇ ਲਾਈ ਬੈਠੇ ਜੀ ਆ ਸਾਰੇ ਹਾਲਾਤਾਂ ਦਾ ਪਤਾ ਸੀਗਾ ਮੇਰੇ ਵੀਰੋ ਬਹੁਤ ਜਥੇਬੰਦੀਆਂ ਪਾਉਂਦੀਆਂ ਹਰ ਜਥੇਬੰਦੀ ਦੇ ਨਾਲ ਦੂਜੀ ਜਥੇਬੰਦੀ ਖੜੀ ਹੋ ਜਾਂਦੀ ਆ ਜਦੋਂ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੋਂਦ ਦੇ ਵਿੱਚ ਸਿੱਖ ਧਰਮ ਨੂੰ ਲੈ ਕੇ ਆਏ ਆ ਨਾਲ ਹੀ ਸਾਨੂੰ ਬਰਬਾਦ ਕਰਨ ਵਾਲੀ ਜਥੇਬੰਦੀ ਆ ਜੇ ਤਾਂ ਪੰਜਾਬ ਬਚਾਉਣਾ ਆਪਦੀ ਸੁਣਵਾਈ ਕਰਾਉਣੀ ਹੈ ਤਾਂ ਤੁਸੀਂ ਨੌਜਵਾਨ ਅੱਗੇ ਆ ਕੇ ਡਟ ਜਾਓ ਪਿੰਡਾਂ ਦੇ ਵਿੱਚ 5-5 ਨੌਜਵਾਨ ਹੀ ਤਿਆਰ ਹੋ ਜਾਓ ਜੇ ਕੋਈ ਤੁਸੀਂ ਹਾਸਲ ਕਰਨਾ ਏਕੇ ਵਿੱਚ ਬਰਕਤ ਆ ਨਹੀਂ ਕੁਛ ਨਹੀਂ ਜਿਹੜੇ ਸਾਡੇ ਭੜਪੂੰਜੇ ਲੀਡਰ ਆ ਨਹੀਂ ਛੱਡ ਕੇ ਸਾਡੀਆਂ ਪੱਗਾਂ ਆਈ ਲਾਉਂਦੇ ਰਹਿਣਗੇ ਅੱਜ ਹੁਣ ਪ੍ਰੋਗਰਾਮ ਅੱਜ ਹੁਣ ਇੱਥੇ ਜਦੋਂ ਸਾਰਿਆਂ ਨੂੰ ਪਤਾ ਮੇਰੇ ਹਿਸਾਬ ਨਾਲ ਪਟਿਆਲੇ ਦੇ ਵਿੱਚ ਸਭ ਤੋਂ ਵੱਡਾ ਇਕੱਠ ਇੱਥੇ ਆ ਤੇ ਅੱਜ ਇੱਥੇ ਸਾਨੂੰ ਲੀਡਰ ਚਾਹੀਦਾ ਸੀਗਾ ਅਸੀਂ ਬਿਨਾਂ ਲੀਡਰ ਤੋਂ ਅੱਜ ਲੀਡਰਲੈਸ ਹੋਏ ਇੱਥੇ ਖੜੇ ਆ ਪਰ ਇੱਕ ਗੱਲ ਆ ਨੌਜਵਾਨ ਨੂੰ ਜੇ ਪੰਜਾਬ ਬਚਾਉਣਾ ਤੇ ਧਰਮ ਬਚਾਉਣਾ ਜਾਂ ਸਿੱਖ ਧਰਮ ਬਚਾਉਣਾ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਲੀਡਰ ਮੰਨ ਕੇ ਸਿੱਧੇ ਹੋ ਜਾਓ ਫਿਰ ਸਾਡੇ ਜਥੇ ਠੀਕ ਹੈ ਨਾ ਹੁਣ ਅੱਜ ਇੱਥੇ ਤੁਸੀਂ ਕੀ ਅਸੀਂ ਹੁਣ ਫੈਸਲਾ ਕਿਉਂ ਨਹੀਂ ਲੈ ਪਾ ਰਹੇ ਇੱਥੇ ਅਸੀਂ ਫੈਸਲਾ ਕਿਉਂ ਨਹੀਂ ਲੈ ਪਾ ਰਹੇ ਇੱਥੇ ਹੁਣ
ਕਿਉਂਕਿ ਸਾਡੇ ਅਸੀਂ ਲੀਡਰਲੈਸ ਹਾਂ ਤੇ ਅਸੀਂ ਆਮ ਸਿੱਖ ਹਾਂ, ਅਸੀਂ ਲੀਡਰਲੈਸ ਹਾਂ। ਨੌਜਵਾਨਾਂ ਦੇ ਵਿੱਚੋਂ ਲੀਡਰ ਪੈਦਾ ਕਰੋ, ਜੇ ਲੀਡਰ ਪੈਦਾ ਕਰੋਗੇ ਬਾਬਾ ਜੀ ਥੋੜੀ ਮੇਰੀ ਸੁਣਵਾਈ ਬੇਨਤੀ ਹੋਊਗੀ। ਸੁਣੋ, ਇਹਨਾਂ ਨੂੰ ਕਹਿ ਦਈਏ ਹੁਣ ਵੀ ਅਸੀਂ ਗੁਰੂ ਘਰ ਜਾਂਦੇ ਆ, ਮੇਰੀ ਬੇਨਤੀ ਸੁਣੋ। ਹਾਂਜੀ ਹਾਂ, ਜਾਣਾ ਪਊਗਾ ਤੁਹਾਨੂੰ, ਤੁਸੀਂ ਆਮ ਸਿੱਖ ਹਾਂ। ਠੀਕ ਹੈ ਜੀ, ਗੁਰਮਤ ਕਹਿਣੀ ਆ ਜੀ ਇਹਨਾਂ ਤੇ ਛੱਡ ਦੋ ਤੇ ਜੇ ਕੋਈ 19 ਕੀ ਉਹ ਕਰਦੇ ਆ ਫਿਰ ਪ੍ਰਸ਼ਾਸਨ ਹੀ ਜ਼ਿੰਮੇਵਾਰ ਕੋਈ ਗੱਲ ਨਹੀਂ। ਜੇ ਉਹ ਬਾਹਰ ਨਿਕਲਦੇ ਆ ਫਿਰ ਦੇਖ ਸਕਦੇ ਹੋ ਵੱਡੀ ਕ੍ਰਿਕਟ ਹੈ ਸਿੱਖ ਦਿਲ ਦੇ ਬਾਹਰ ਕਿਉਂ ਤੁਰੇ ਹੋ ਜਿੰਦਾਬਾਦ
ਇੱਥੇ ਬੈਠੋ ਕੋਈ ਗੱਲ ਨਹੀਂ।
फोर्स उतरो जाओ, काका उतरो जाओ। होया एक मिनट छोटे पाए ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ ਕਿਉਂ ਤੁਰੇ ਹੋ ਜਿੰਦਾਬਾਦ ਅਫਗਾਨਿਸਤਾਨ ਇੱਥੇ ਬੈਠੋ ਕਿਉਂ ਤੁਰੇ ਹੋ ਜਿੰਦਾਬਾਦ ਇਹ ਤੁਹਾਡਾ ਮਾਰਚ ਆ ਵਿੱਚ ਜਿੰਦਾਬਾਦ फोर्स उतरो जाओ, काका उतरो जाओ। होया एक मिनट कोई गल नहीं।
फोर्स उतरो जाओ काका उतरो जाओ होया 20 मिनट ਛੋਟੇ ਛੋਟੇ ਪਾਏ ਜਿਹੜੇ ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਤੇਰੀ ਸੋਚ ਤੇ ਅੱਜ ਜਨਾਬ ਦੀ ਤੇਰੀ ਸੋਚ ਤੇ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜੱਥੇ ਇਕੱਠੇ ਹੋਏ ਕਿਉਂ ਤੁਰੇ ਹੋ ਜਿੰਦਾਬਾਦ ਮਾਰਚ ਆ ਵਿੱਚ ਜਿੰਦਾਬਾਦ ਮਾਰਚ ਅਫਗਾਨਿਸਤਾਨ ਇੱਥੇ ਬੈਠੋ ਆ ਕੇ जिंदाबाद खालिस्तान खालिस्तान ਕਿਉਂ ਤੁਰੇ ਜਿੰਦਾਬਾਦ ਇਹ ਤੁਹਾਡਾ ਮਾਰਚ ਆ ਵਿੱਚ ਜਿੰਦਾਬਾਦ अफगानिस्तान फोर्स उतरो जाओ काका उतरो जाओ होया 20 मिनट कोई गल नहीं
ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ। ਜਿੰਦਾਬਾਦ ਅਫਗਾਨਿਸਤਾਨ ਇੱਥੇ ਬੈਠੋ जिंदाबाद खालिस्तान खालिस्तान
ਕੋਈ ਗੱਲ ਨਹੀਂ ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ ਕਿਉਂ ਤੁਰੇ ਹੋ ਜਿੰਦਾਬਾਦ ਅਫਗਾਨਿਸਤਾਨ ਇੱਥੇ ਬੈਠੋ ਆ ਕੇ ਜਿੰਦਾਬਾਦ
ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਕੋਈ ਗੱਲ ਨਹੀਂ
फोर्स उतरो जाओ काका उतरो जाओ होया 20 मिनट ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਤੇਰੀ ਸੋਚ ਤੇ ਅੱਜ ਜਨਾਬ ਦੀ ਤੇਰੀ ਸੋਚ ਤੇ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ ਜਿੰਦਾਬਾਦ ਅਫਗਾਨਿਸਤਾਨ ਇੱਥੇ ਬੈਠੋ जिंदाबाद खालिस्तान खालिस्तान ਕਿਉਂ ਤੁਰੇ ਇਹ ਤੁਹਾਡਾ ਮਾਰਚ ਆ ਵਿੱਚ ਕਰਦੇ ਪਏ ਆ ਅਫਗਾਨਿਸਤਾਨ फोर्स उतरो जाओ काका उतरो जाओ होया 20 मिनट कोई गल नहीं
ਉਹ ਬਾਹਰ ਨਿਕਲਦੇ ਆ ਫੇਰ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ ਕਿਉਂ ਤੁਰੇ ਹੋ ਜਿੰਦਾਬਾਦ ਮਾਰਚਾ ਵਿੱਚ ਜਿੰਦਾਬਾਦ ਖਾਲਿਸਤਾਨ ਜੈ ਮਾਰ ਕੇ ਅਫਗਾਨਿਸਤਾਨ ਇੱਥੇ ਬੈਠੋ जिंदाबाद खालिस्तान खालिस्तान ਕਿਉਂ ਤੁਰੇ ਹੋ ਜਿੰਦਾਬਾਦ ਇਹ ਤੁਹਾਡਾ ਮਾਰਚਾ ਵਿੱਚ ਜਿੰਦਾਬਾਦ
ਕੋਈ ਗੱਲ ਨਹੀਂ ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜੱਥੇ ਇਕੱਠੇ ਹੋਏ ਕਿਉਂ ਤੁਰੇ ਹੋ ਜਿੰਦਾਬਾਦ ਅਫਗਾਨਿਸਤਾਨ
ਇੱਥੇ ਬਹਿ ਜਾਓ ਆ ਕੇ ਕਿਉਂ ਤੁਰੇ ਜਿੰਦਾਬਾਦ ਇਹ ਤੁਹਾਡਾ ਮਾਰਚ ਆ ਵਿੱਚ ਜਿੰਦਾਬਾਦ ਕੋਈ ਗੱਲ ਨਹੀਂ
ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ ਕਿਉਂ ਤੁਰੇ ਹੋ ਜਿੰਦਾਬਾਦ ਮਾਰਚ ਆ ਵਿੱਚ ਜਿੰਦਾਬਾਦ ਮਾਰਚ ਅਫਗਾਨਿਸਤਾਨ ਇੱਥੇ ਬੈਠੋ ਆ ਕੇ ਕਿਉਂ ਤੁਰੇ ਹੋ ਜਿੰਦਾਬਾਦ ਇਹ ਤੁਹਾਡਾ ਮਾਰਚ ਆ ਵਿੱਚ ਜਿੰਦਾਬਾਦ ਕੋਈ ਗੱਲ ਨਹੀਂ
ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜੱਥੇ ਬੰਦੇ ਕਿਉਂ ਤੁਰੇ ਹੋ ਜਿੰਦਾਬਾਦ ਮਾਰਚਾ ਵਿੱਚ ਜਿੰਦਾਬਾਦ ਮਾਰਚ ਅਫਗਾਨਿਸਤਾਨ ਇੱਥੇ ਬੈਠੋ ਆਗੇ खालिस्तान जिंदाबाद खालिस्तान जिंदाबाद खालिस्तान ਕਿਉਂ ਤੁਰੇ ਹੋ ਜਿੰਦਾਬਾਦ ਤੁਹਾਡਾ ਮਾਰਚਾ ਵਿੱਚ ਜਿੰਦਾਬਾਦ अफगानिस्तान कोई गल नहीं
ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ ਕਿਉਂ ਤੁਰੇ ਹੋ ਜਿੰਦਾਬਾਦ ਅਫਗਾਨਿਸਤਾਨ ਇੱਥੇ ਬੈਠੋ ਆ ਕੇ ਕਿਉਂ ਤੁਰੇ ਹੋ ਜਿੰਦਾਬਾਦ ਇਹ ਤੁਹਾਡਾ ਮਾਰਚ ਆ ਵਿੱਚ ਜਿੰਦਾਬਾਦ ਕੋਈ ਗੱਲ ਨਹੀਂ
ਉਹ ਸਾਰੇ ਕੱਟ ਲੈਣਗੇ ਫਿਰ ਮੱਚ ਜਾਣਗੇ ਯਾਰ ਭੈਣ ਚੋਦਾਂ ਨੂੰ ਘਰੋਂ ਕੱਢ ਗਿਆ ਛੋਟੇ ਛੋਟੇ ਪਾਏ ਜਿਹੜੇ ਜੇ ਉਹ ਬਾਹਰ ਨਿਕਲਦੇ ਆ ਤੇ ਫੇਰ ਮੇਰੀ ਸੋਚ ਤੇ ਰੱਬ ਦੇ ਨਾਮ ਦੀ ਮੇਰੀ ਸੋਚ ਤੇ ਜਿੰਦਾਬਾਦ 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 ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜੱਥੇ ਇਕੱਠੇ ਹੋਏ ਕਿਉਂ ਤੁਰੇ ਹੋ ਜਿੰਦਾਬਾਦ ਜਿੰਦਾਬਾਦ ਮਾਰ ਕੇ ਸਿੱਖ ਅਫਗਾਨਿਸਤਾਨ ਇੱਥੇ ਬੈਠੋ ਆ ਕੇ खालिस्तान जिंदाबाद खालिस्तान खालिस्तान ਕਿਉਂ ਤੁਰੇ ਜਿੰਦਾਬਾਦ ਇਹ ਤੁਹਾਡਾ ਮਾਰਚ ਆ ਵਿੱਚ ਜਿੰਦਾਬਾਦ अफगानिस्तान और उतरो जाओ
अफगानिस्तान जिंदाबाद खालिस्तान खालिस्तान जिंदाबाद
ਕੋਈ ਗੱਲ ਨਹੀਂ ਜੇ ਉਹ ਬਾਹਰ ਨਿਕਲਦੇ ਆ ਫੇਰ ਸਾਂਝੀਆਂ ਕਰਦੇ ਪਏ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਸਿੱਖ ਜਥੇਬੰਦੀਆਂ ਇਕੱਠੇ ਹੋਈਆਂ ਅਫਗਾਨਿਸਤਾਨ
ਇੱਥੇ ਬਹਿ ਜਾਓ जिंदाबाद